ਫਰੀਦਾ ਬੁਰੇ ਦਾ ਭਲਾ ਕਰ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਮਨ ਨਾ ਹੰਡਾਏ ਫਰੀਦਾ ਬੁਰੇ ਦਾ। ਲਓ ਜੀ, ਇਹ ਜਿਹੜੀ ਤੁਸੀਂ ਦੁਆ ਸੁਣਿਆ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਕਿ ਤੂੰ ਬੁਰੇ ਦਾ ਇਸ ਲਈ ਭਲਾ ਕਰ ਕਿ ਜੇ ਤੂੰ ਬੁਰੇ ਦਾ ਭਲਾ ਨਹੀਂ ਕਰੇਗਾ ਤੇ ਤੇਰੀ ਜਿਹੜੀ ਦਈ ਹੈ, ਤੇਰੀ ਜਿਹੜੀ ਸੈਲਫ ਹੈ, ਤੇਰੀ ਜਿਹੜੀ ਰੂਹ ਹੈ, ਉਹਨੂੰ ਗੁੱਸਾ ਕੰਜ਼ਿਊਮ ਕਰ ਲੇਗਾ। ਯਾਨੀ ਤੂੰ ਵੀ ਨੈਗੇਟਿਵ ਮੋਡ 'ਚ ਹੀ ਰਹੇਗਾ, ਤੂੰ ਪੋਜ਼ਿਟਿਵ ਮੋਡ 'ਚ ਨਹੀਂ ਆ ਸਕਦਾ। ਦੇਹੀ ਰੋਗ ਨਾ ਲੱਗੇ ਹੀ, ਅਗਲਾ ਜਿਹੜਾ ਇਹਦੀ ਦੇਖੋ ਨਾ ਤੁਸੀਂ, ਦੇਹੀ ਰੋਗ ਨਾ ਲੱਗੇ ਹੀ ਕਿ ਇਹ ਇੱਕ ਜਿਹੜਾ ਬੁਰੇ ਦੇ ਨਾਲ, ਬੁਰੇ ਤਰੀਕੇ ਦੇ ਨਾਲ ਵਰਤਣਾ ਜਾਂ ਬੁਰੇ ਦੇ ਹੀ ਅੰਦਾਜ਼ ਅਪਣਾ ਲੈਣਾ ਜਿਹੜਾ ਹੈਗਾ, ਉਹਨਾਂ ਹਥਿਆਰਾਂ ਨਾਲ ਹੀ ਉਹਦੇ ਨਾਲ ਲੜਨਾ ਜਿਹੜਾ ਹੈ, ਉਹ ਉਹਦੇ ਨਾਲ ਤੁਸੀਂ ਤੁਹਾਡੀ ਦਹੀਂ ਨੂੰ ਵੀ, ਤੁਹਾਡੇ ਤਨ ਨੂੰ ਵੀ ਇੱਕ ਰੋਗ ਲੱਗ ਜਾਂਦਾ ਹੈ, ਤੁਹਾਡੇ ਰੂਹ ਨੂੰ ਇੱਕ ਰੋਗ ਲੱਗ ਜਾਂਦਾ ਹੈ। ਇੱਕ ਦੇਖੋ ਕਿੰਨੀ ਬਾਰੀਕ ਗੱਲ ਹੈ ਜਿਹੜੀ ਕਿ ਆਪਣਾ ਬਾਬਾ ਸਾਹਿਬ ਨੇ, ਬਾਬਾ ਫਰੀਦ ਨੇ ਕਹੀ ਹੈ। ਅੱਛਾ, ਇਸ ਮੈਂ ਕਹਿਣਾ ਇਹ ਚਾਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੇ ਦੋਹੇ ਨੇ, ਇਹਨਾਂ ਉੱਤੋਂ ਬਹੁਤ ਸਾਰੇ ਲੋਕ ਇਹ ਨਤੀਜੇ ਕੱਢ ਲੈਂਦੇ ਨੇ ਕਿ ਦੇਖੋ ਜੀ, ਇਹ ਤੇ ਦੁਨੀਆ ਨੂੰ ਛੱਡੀ ਬੈਠੇ ਸਨ, ਇਹ ਤੇ ਜੀ ਕਹਿੰਦੇ ਨੇ ਜੀ ਆਪਣਾ ਠੀਕ ਹੈ, ਸਾਡੀ ਕਿਹੜੀ ਕੋਈ ਦੁਨੀਆਦਾਰੀ ਦੇ ਨਾਲ ਕੋਈ ਤਾਲੁਕ ਹੈਗਾ ਵਗੈਰਾ ਵਗੈਰਾ ਵਗੈਰਾ। ਅੱਛਾ, ਮੈਂ ਸਮਝਦਾ ਹੈ ਕਿ ਇਹ ਤਸਰ ਜਿਹੜਾ ਹੈ ਇਹ ਹਰਗਿਜ਼ ਦਰੁਸਤ ਨਹੀਂ ਹੈ ਔਰ ਬਿਲਕੁਲ ਹੀ ਗਲਤ ਹੈ। ਖੈਰ, ਇਸ ਗੱਲ ਦੇ ਆਉਣ ਤੋਂ ਪਹਿਲੇ ਇੱਕ ਐਵੇਂ ਇੱਕ ਝਲਕ ਜਿਹੀ ਦੇਖ ਲਈਏ ਕਿ ਬਾਬਾ ਫਰੀਦ ਸੀ ਕੌਣ। ਬਾਬਾ ਫਰੀਦ ਜਿਹੜੇ ਸਨ, ਇਹ ਮੁਲਤਾਨ ਦਾ ਇੱਕ ਪਿੰਡ ਹੈਗਾ ਖੋਤਵਾਲ, ਉਹਦੇ ਵਿੱਚ ਪੈਦਾ ਹੋਏ ਸਨ ਅਤੇ ਇਹਨਾਂ ਦੇ ਵਾਲਦ ਸਾਹਿਬ ਮੇਰੇ ਖਿਆਲ ਉੱਥੇ ਮੁਦਰਸ ਸਨ ਜਾਂ ਇਮਾਮ ਮਸਜਿਦ ਸਨ, ਅਤੇ ਮੁੱਢਲੀ ਤਾਲੀਮ ਜਿਹੜੀ ਹੈ ਇਹਨਾਂ ਨੇ ਉੱਥੋਂ ਹੀ ਆਪਣੇ ਘਰੋਂ ਹੀ ਲਈ। ਹੁਣ ਇਹ ਗੱਲ ਲੋਕ ਭੁੱਲ ਜਾਂਦੇ ਨੇ, ਮੁਦਰਸ ਕਿਹਾ ਕਿ ਜਾਂ ਇਮਾਮ ਮਸਜਿਦ ਕਿਹਾ ਕਿ, ਇਹ ਗੱਲ ਲੋਕ ਭੁੱਲ ਜਾਂਦੇ ਨੇ ਕਿ ਇਹਦਾ ਮਤਲਬ ਹੈ ਉਸ ਜ਼ਮਾਨੇ 'ਚ ਜਿਹੜਾ ਪਿੰਡ ਦਾ ਮੌਲਵੀ ਹੈ ਉਹ ਕਮੀ ਹੈ। ਸੋ ਬੁਨਿਆਦੀ ਤੌਰ ਦੇ ਉੱਤੇ ਅਗਰ ਤੁਸੀਂ ਕਲਾਸ ਬੈਕਗਰਾਊਂਡ ਦੇਖੋ ਬਾਬਾ ਫਰੀਦ ਦੀ, ਅਤੇ ਉਹ ਕਮੀ ਕਲਾਸ 'ਚੋਂ ਲੋਅਰ ਕਲਾਸ ਦੇ ਵਿੱਚ ਪੈਦਾ ਹੋਏ ਔਰ ਇਹੋ ਹੀ ਉਹਨਾਂ ਦੀ ਫਖਰ ਦੀ ਗੱਲ ਸੀ। ਅੱਛਾ, ਫਿਰ ਉਹ ਉਸ ਤੋਂ ਬਾਅਦ ਮੁਲਤਾਨ ਚਲੇ ਗਏ, ਵੱਡੇ ਮਦਰਸੇ 'ਚ, ਜਿਵੇਂ ਪਿੰਡਾਂ ਤੋਂ ਮੁੰਡੇ ਲਾਹੌਰ ਆ ਜਾਂਦੇ ਨੇ ਜਿਹੜੇ ਹੁਸ਼ਿਆਰ ਮੁੰਡੇ ਹੁੰਦੇ ਨੇ। ਉੱਥੇ ਮੁਖਤਿਆਰਉਦੀਨ ਕਾਕੀ ਨੇ, ਜਿਹੜੇ ਕਿ ਚਿਸ਼ਤੀਆ ਸਿਲਸਿਲੇ ਦੇ ਦੂਜੇ ਰਹਿਬਰ ਸਨ, ਯਾਨੀ ਪਹਿਲੇ ਤਾਂ ਮਈਨੁਦੀਨ ਚਿਸ਼ਤੀ ਅਜਮੇਰੀ ਹੋਏ, ਦੂਜੇ ਮੁਖਤਿਆਰਉਦੀਨ ਕਾਕੀ ਹੋਏ। ਉਹਨਾਂ ਨੇ ਇਹਨਾਂ ਨੂੰ ਦੇਖਿਆ ਅਤੇ ਉਹਨਾਂ ਨੂੰ ਲੱਗਾ ਕਿ ਇਹ ਬਹੁਤ ਬ੍ਰਿਲੀਅੰਟ ਸਟੂਡੈਂਟ ਹੈ, ਅਤੇ ਉਹਨਾਂ ਨੇ ਗੱਲਬਾਤ ਕੀਤੀ ਇਹਨਾਂ ਦੇ ਨਾਲ, ਅਤੇ ਉਹਨਾਂ ਨੇ ਇਹਨਾਂ ਨੂੰ ਮੁਰੀਦ ਕਰ ਲਿਆ, ਅਤੇ ਨਾਲ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ 5 ਸਾਲ ਜਿਹੜਾ ਨਾ ਉਹ ਹੁਣ ਤੁਸੀਂ ਸੈਰ ਕਰੋ, ਤੁਸੀਂ ਅਫਗਾਨਿਸਤਾਨ ਵਗੈਰਾ ਜਿਹੜਾ ਨਾ ਉਹ ਦੁਨੀਆ ਦੇਖ ਕੇ ਆਓ। ਦੇਖੋ, ਇਹਦੇ 'ਚ ਮੈਂ ਇਸ ਵਾਸਤੇ ਜਾਣਬੁੱਝ ਕੇ ਮੈਂਸ਼ਨ ਕੀਤੀ ਹੈ ਕਿ ਦੁਨੀਆ ਨੂੰ ਜਾਣਨਾ ਪਹਿਲੇ ਜ਼ਰੂਰੀ ਹੈਗਾ ਹੈ, ਔਰ ਦੁਨੀਆ ਦੇ ਵਿੱਚ, ਬਾਕੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ। ਕਿਉਂਕਿ ਦੇਖੋ ਨਾ, ਫਿਊਡਲ ਦੁਨੀਆ ਦੇ ਵਿੱਚ ਬੰਦਾ ਜਿਹੜਾ ਹੈ ਉਹ ਸਿਰਫ ਉਹਦੀ ਸੋਚ ਪਿੰਡ ਤੱਕ ਹੀ, ਜਿਸ ਪਿੰਡ 'ਚ ਰਹਿੰਦਾ ਉਸੇ ਪਿੰਡ ਤੱਕ ਹੀ ਮੌਜੂਦ ਹੋ ਜਾਂਦੀ ਹੈ। ਠੀਕ ਹੈ, ਬਾਕੀ ਕਲਚਰ ਦਾ ਐਕਸਪੋਜ਼ਰ ਹੋ ਜਾਏ, ਉਹਦੇ ਕੋਲ ਐਕਸਪੋਜ਼ਰ ਨਹੀਂ ਹੁੰਦਾ। ਤੁਸੀਂ ਇਹ ਸਾਰੇ ਜਿੰਨੇ ਵੱਡੇ ਬਜ਼ੁਰਗ ਨੇ, ਬਾਬਾ ਫਰੀਦ ਹੋਵੇ ਜਾਂ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਦੇਖ ਲਓ ਜਾਂ ਦੂਸਰੇ ਗੁਰੂਆਂ ਨੂੰ ਜਾਂ ਸੂਫੀਆਂ ਨੂੰ ਵੇਖ ਲਓ, ਤਾਂ ਉਹਨਾਂ ਬੜੇ ਲੰਮੇ ਲੰਮੇ ਸਫ਼ਰ ਕੀਤੇ ਨੇ। ਉਹਦੇ ਨਾਲ ਉਹਨਾਂ ਦੀ ਜ਼ਿਹਨੀ ਐਕਸਪੈਂਸ਼ਨ ਹੋਈ। ਖੈਰ, ਬਾਬਾ ਫਰੀਦ ਜਿਹੜੇ ਨੇ ਉਹ 5 ਸਾਲ ਸੈਂਟਰਲ ਏਸ਼ੀਆ, ਅਫਗਾਨਿਸਤਾਨ ਦੇ ਵਿੱਚ ਫਿਰਦੇ ਰਹੇ, ਫਿਰ ਵਾਪਸ ਆਏ। ਔਰ ਮੇਰਾ ਖਿਆਲ ਹੈ ਕਿ ਇਹਦਾ ਜ਼ਿਕਰ ਨਹੀਂ ਹੈ ਬਹੁਤਾ, ਲੇਕਿਨ ਮੇਰਾ ਖਿਆਲ ਹੈ ਕਿ ਇਹ ਪਿੰਡ ਵਾਪਸ ਆਏ ਆਪਣੇ।
ਕਿਉਂਕਿ ਇੱਕ ਹੋਰ ਤਜ਼ਕਰੇ ਦੇ ਵਿੱਚ ਆਉਂਦਾ ਹੈ ਕਿ ਕਿਸੇ ਨੇ ਆਪਣਾ ਇੱਕ ਸੂਫੀ ਨੂੰ ਸ਼ਹਾਬੁੱਦੀਨ ਨੂੰ ਕਿਹਾ ਕਿ ਤੂੰ ਅਗਰ ਹਿੰਦੁਸਤਾਨ ਚੱਲਿਆ ਹੈ ਤੇ ਤੂੰ ਮੁਲਤਾਨ ਦੇ ਖੋਤਵਾਲ ਪਿੰਡ 'ਚ ਇੱਕ ਬੰਦਾ ਹੈਗਾ ਹੈ, ਇੱਕ ਨੌਜਵਾਨ ਹੈ, ਉਹਨੂੰ ਜ਼ਰੂਰ ਮਿਲ ਕੇ ਜਾਵੀਂ। ਤੇ ਉਹਨੇ ਤਜ਼ਕਰਾ ਲਿਖਿਆ ਕਿ ਬਾਬਾ ਫਰੀਦ ਦੇ ਨੂੰ ਮਿਲਿਆ ਉਹ ਤੇ ਇੱਕ ਪਾਟੇ ਹੋਏ ਕੱਪੜਿਆਂ ਵਾਲਾ ਬੰਦਾ ਸੀ ਉਹ, ਮਤਲਬ ਹਾਲਾਤ ਜਿਹੜੇ ਸਨ ਬੜੇ ਖਰਾਬ ਸਨ। ਖੈਰ ਉੱਥੋਂ ਫਿਰ ਬਾਬਾ ਫਰੀਦ ਝਾਂਸੀ ਚਲੇ ਗਏ ਔਰ ਫਿਰ ਝਾਂਸੀ ਕੋਈ 20 ਸਾਲ ਰਹੇ ਔਰ ਉਹਨਾਂ ਨੇ ਪਹਿਲੀ ਸ਼ਾਦੀ ਵੀ ਝਾਂਸੀ 'ਚ ਕੀਤੀ ਤੇ ਉਹਦੇ 'ਚੋਂ ਗਾਲਬਨ ਇੱਕ ਲੜਕੀ ਪੈਦਾ ਹੋਈ ਬਾਬਾ ਫਰੀਦ ਦੀ, ਜਿਹੜੀ ਕਿ ਹਜ਼ਰਤ ਸਾਬਤ ਕਲੀਅਰ ਦੇ ਨਾਲ ਵਿਆਹੀ ਗਈ, ਜਿਹੜੇ ਹੋਰ ਦੂਜੇ ਮਸ਼ਹੂਰ ਸੂਫੀ ਨੇ। 20 ਸਾਲ ਉੱਥੇ ਰਹੇ। ਉਸ ਤੋਂ ਬਾਅਦ ਜਦੋਂ ਬਖਤਿਆਰਉਦੀਨ ਕਾਕੀ ਹੋਰਾਂ ਦਾ ਵਸਾਲ ਹੋਣ ਲੱਗਾ ਤੇ ਉਹਨਾਂ ਨੇ ਆਪਣਾ ਜਾਨਨਸ਼ੀਨ ਬਾਬਾ ਫਰੀਦ ਨੂੰ ਮੁਕਰਰ ਕੀਤਾ ਤੇ ਬਾਬਾ ਫਰੀਦ ਜਿਹੜੇ ਨੇ ਉਹ ਝਾਂਸੀ ਤੋਂ ਦਿੱਲੀ ਆਉਣਾ ਪਿਆ ਉਹਨਾਂ ਨੂੰ, ਕਿਉਂਕਿ ਸੈਂਟਰ ਤਾਂ ਦਿੱਲੀ ਸੀ ਉਸ ਵੇਲੇ। ਤੇ ਦਿੱਲੀ ਤੋਂ ਹੁਣ ਤੁਹਾਨੂੰ ਪਤਾ ਹੈ ਕਿ ਭਾਵੇਂ ਚਿਸ਼ਤੀਆ ਫਿਰਕੇ ਦੇ ਲੋਕ ਹੋਣ, ਸੀ ਤੇ ਉਹ ਇਸ਼ਰਾਫੀਆ ਹੀ ਨਾ, ਸੋ ਲਿਹਾਜ਼ਾ ਹੁਣ ਜਨਾਬ ਆਪਣਾ ਬਾਬਾ ਫਰੀਦ ਸਾਹਿਬ ਉੱਥੇ ਡੱਕੇ ਨੇ। ਤੇ ਇੱਕ ਦਿਨ ਗਲੀ ਵਿੱਚ ਨਿਕਲੇ ਤੇ ਗਲੀ ਵਿੱਚ ਇੱਕ ਬੰਦੇ ਨੇ ਆਪ ਨੂੰ ਆ ਕੇ ਫੜ ਲਿਆ, ਇੱਕ ਵਿਚਾਰੇ ਗਰੀਬ ਆਦਮੀ ਨੇ ਜਿਹੜਾ ਝਾਂਸੀ ਤੋਂ ਆਇਆ ਸੀ। ਉਹ ਕਹਿਣ ਲੱਗਾ, ਹਜ਼ਰਤ ਤੁਸੀਂ ਝਾਂਸੀ ਹੁੰਦੇ ਸੋ, ਤੁਹਾਡੀ ਰੋਜ਼ ਜ਼ਿਆਰਤ ਹੁੰਦੀ ਸੀ, ਹੁਣ ਤੇ ਦਰਬਾਨ ਹੀ ਨਹੀਂ ਲੰਘਣ ਦਿੰਦੇ ਅੱਗੇ ਤੁਹਾਨੂੰ ਦੇਖਣ ਲਈ। ਤੇ ਬਾਬਾ ਸਾਹਿਬ ਨੂੰ ਇਹ ਗੱਲ ਜਿਹੜੀ ਹੈ ਇਹ ਕਿਹਾ ਜਾਂਦਾ ਹੈ ਕਿ ਇਹ ਗੱਲ ਖਾ ਗਈ ਕਿ ਮੇਰਾ ਖਲਕਤ ਨਾਲ ਤਅੱਲੁਕ ਹੀ ਕੋਈ ਨਹੀਂ ਰਿਹਾ, ਇਹਦਾ ਮਤਲਬ ਹੈ। ਤੇ ਉਹਨਾਂ ਨੇ ਉੱਥੋਂ ਫਿਰ ਬਾਗਪਤਨ ਆ ਗਏ, ਜਿਹਨੂੰ ਉਸ ਵੇਲੇ ਅਜੋਧਨ ਕਹਿੰਦੇ ਸਨ। ਹਾਂਜੀ, ਅਜੋਧਨ ਆ ਗਏ ਪਾਕਪਤਨ, ਤੇ ਫਿਰ ਬਾਕੀ ਸਾਰੀ ਉਮਰ ਬਾਗਪਤਨ ਹੀ ਰਹੇ। ਇਹਦੇ ਵਿੱਚ ਇੱਕ ਹੋਰ ਥਿਊਰੀ ਵੀ ਹੈ ਜਿਹੜੀ ਮੈਂ ਪੜ੍ਹੀ ਹੈ, ਉਹ ਇਹ ਹੈ ਕਿ ਜਿਹੜੀ ਚਿਸ਼ਤੀਆ ਫਿਰਕੇ ਦੀ ਸੀ ਰਹਿਬਰੀ ਜਾਂ ਉਹਦੀ ਹੈਡਸ਼ਿਪ ਲੈਣਾ, ਉਹਦੇ ਹੋਰ ਵੀ ਬੜੇ ਕੰਟੈਂਡਰ ਸਨ ਦਿੱਲੀ ਦੀ ਅਸ਼ਰਾਫੀਆ ਦੇ। ਤੇ ਉਹਨਾਂ ਨੂੰ ਬਾਬਾ ਫਰੀਦ ਇੱਕ ਮੁਲਤਾਨ ਦਾ ਪੇਂਡੂ ਬੰਦਾ ਜਿਹੜਾ ਅਸ਼ਰਾਫੀਆ 'ਚੋਂ ਹੀ ਨਹੀਂ ਹੈ, ਉਹ ਕਾਬਿਲ ਕਬੂਲ ਨਹੀਂ ਸੀ ਹੈਗਾ। ਇਸ ਵਾਸਤੇ ਉਹ ਕੋਈ ਕਹਿੰਦੇ ਨੇ ਕਿ ਉਹ ਕੋਈ ਸਾਜ਼ਿਸ਼ਾਂ ਵੀ ਕਰਦੇ ਸਨ। ਠੀਕ ਹੈ। ਔਰ ਬਾਬਾ ਫਰੀਦ ਉਹਨਾਂ ਸਾਜ਼ਿਸ਼ਾਂ ਤੋਂ ਬਹੁਤ ਤੰਗ ਸਨ। ਇਸ ਵਾਸਤੇ ਉਹਨਾਂ ਨੇ ਉਹ ਛੱਡ ਕੇ ਤੇ ਜਾ ਕੇ ਤੇ ਐਸੇ ਕਿਨਾਰੇ 'ਤੇ ਬੈਠੇ ਕਿ ਜਿੱਥੇ ਉਹਨਾਂ ਦਾ ਦੂਰ ਦੂਰ ਤੱਕ ਵੀ ਨਿਸ਼ਾਨ ਨਾ ਰਹੇ। ਠੀਕ ਹੈ। ਸੋ ਇਹ ਦੋਵੇਂ ਗੱਲਾਂ ਹੈਗੀਆਂ ਨੇ। ਫਿਰ ਆਪ ਰਹੇ ਉੱਥੇ ਪਾਕਪਤਨ ਬਾਕੀ ਦੀ ਉਮਰ, ਔਰ ਉੱਥੇ ਵੀ ਆਪ ਨੇ 2 ਸ਼ਾਦੀਆਂ ਕੀਤੀਆਂ। ਇੱਕ ਸ਼ਾਦੀ ਜਿਹੜੀ ਜਿਸ 'ਚੋਂ ਆਪ ਦੇ ਸਾਰੇ ਬੱਚੇ ਨੇ, 4 ਮੁੰਡੇ ਔਰ 3 ਕੁੜੀਆਂ ਹੋਈਆਂ। ਔਰ ਦੂਜੀ ਸ਼ਾਦੀ ਜਿਹੜੀ ਹੈ ਉਹ ਇੱਕ ਖਲੀਫੇ, ਆਪ ਦਾ ਖਲੀਫਾ ਸੀ ਜਿਹੜਾ ਨਾਲ ਰਹਿੰਦਾ ਸੀ, ਤੇ ਉਹਦੀ ਡੈਥ ਹੋ ਗਈ। ਤੇ ਉਹਦੀ ਜਿਹੜੀ ਬੀਵੀ ਸੀ ਉਹਦਾ ਕੋਈ ਅੱਗਾ ਪਿੱਛਾ ਨਹੀਂ ਸੀ, ਪੁੱਛਣ ਵਾਲਾ ਕੋਈ ਨਹੀਂ ਸੀ। ਤੇ ਮੇਰੇ ਖਿਆਲ ਉਹਦੇ ਨਾਲ ਸ਼ਾਦੀ ਵੀ ਹੋਈ। 3 ਸ਼ਾਦੀਆਂ ਆਪ ਨੇ ਕੀਤੀਆਂ। ਸੋ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਬਾਬਾ ਫਰੀਦ ਦੀ ਜ਼ਿੰਦਗੀ ਦੇ ਜਿਹੜੀ ਪ੍ਰੈਕਟੀਕਲ ਜ਼ਿੰਦਗੀ ਜਿਵੇਂ ਗੁਜ਼ਰੀ, ਕਿ ਉਹ ਇੱਕ ਆਪਣਾ ਦੁਨੀਆਦਾਰੀ ਵੀ ਪੂਰੀ ਨਾਲ ਚਲਾ ਰਹੇ ਸਨ। ਸ਼ਾਦੀ ਕਰਨ ਦਾ ਮਤਲਬ ਦੁਨੀਆਦਾਰੀ ਕਰਨਾ ਹੈ ਔਰ ਆਪਣੇ ਬੱਚੇ ਪਾਲਣਾ ਔਰ ਬਾਕੀ ਸਾਰਾ ਕੁਝ ਕਰਨਾ। ਸੋ ਦੁਨੀਆ ਦੇ ਵਿੱਚ ਸਨ ਉਹ। ਬਲਕਿ ਬਾਅਦ ਲੋਕ ਕਹਿੰਦੇ ਨੇ ਕਿ ਬਾਬਾ ਫਰੀਦ ਦਾ ਕਲਾਮ ਜਿਹੜਾ ਹੈ ਸਾਡੇ ਤੱਕ ਪਹੁੰਚਿਆ ਹੈ, ਉਹ ਗੁਰੂ ਗ੍ਰੰਥ ਸਾਹਿਬ ਤੋਂ ਪਹੁੰਚਿਆ ਹੈ। ਹਾਂਜੀ, ਗੁਰੂ ਗ੍ਰੰਥ ਸਾਹਿਬ ਬਾਬਾ ਫਰੀਦ ਨਾਨਕ ਨੇ ਜਾ ਕੇ ਕਲੈਕਟ ਕੀਤੇ। ਔਰ ਜਦੋਂ ਗੁਰੂ ਅਰਜਨ ਨੇ ਐਡਿਟ ਕੀਤਾ ਗ੍ਰੰਥ ਸਾਹਿਬ ਨੂੰ, ਤੇ ਬਾਬਾ ਫਰੀਦ ਦਾ ਕਲਾਮ ਉਹ 'ਚ ਸ਼ਾਮਲ ਕੀਤਾ। ਸੋ ਲਿਹਾਜ਼ਾ ਹੁਣ ਜਿਹੜਾ ਸਾਡੇ ਕੋਲ ਕਲਾਮ ਪਹੁੰਚਿਆ ਹੈ ਉਹ ਬੇਸਿਕਲੀ ਗ੍ਰੰਥ ਸਾਹਿਬ ਤੋਂ ਆਇਆ। ਬਲਕਿ ਉਹਦੇ ਵਿੱਚ ਜਿਹੜੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਉਹ 'ਚ ਕੁਛ ਕਲਾਮ ਐਸਾ ਹੈਗਾ ਜਿਹੜਾ ਗੁਰੂਆਂ ਦਾ ਵੀ ਹੈ, ਕਿਉਂਕਿ ਗੁਰੂਆਂ ਦੇ ਵਿੱਚ ਇਹ ਟ੍ਰੈਡੀਸ਼ਨ ਹੈਗੀ ਸੀ ਕਿ ਉਹ ਜਿਸ ਬਜ਼ੁਰਗ ਦੇ ਕਲਾਮ ਦੇ ਉੱਤੇ ਵਾਅਦਾ ਕਰ ਰਹੇ ਨੇ ਉਹ ਉਹਦੇ ਰੰਗ ਦੇ ਵਿੱਚ ਕਰਦੇ ਸਨ। ਇਸ ਵਾਸਤੇ ਅਗਰ ਤੁਸੀਂ ਬਾਬਾ ਫਰੀਦ ਦਾ ਕਲਾਮ ਪੜ੍ਹੋ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤਾਂ ਤੁਹਾਨੂੰ ਕਿਤੇ ਜਾ ਕੇ ਇੱਕ ਦੋਹਾ ਮਿਲੇਗਾ ਜਿੱਥੇ ਲਿਖਿਆ ਹੋਇਆ ਮਹਿਲਾ ਅਵਲ ਜਾਂ ਮਹਿਲਾ ਪਹਿਲਾ। ਉਹਦਾ ਮਤਲਬ ਹੈ ਕਿ ਇਹ ਐਡੀਸ਼ਨ ਜਿਹੜੀ ਹੈ, ਇਹ ਬੰਦ ਦੀ ਐਡੀਸ਼ਨ ਜਿਹੜੀ ਹੈ,
ਇਹ ਪਹਿਲੇ ਗੁਰੂ ਨੇ ਕੀਤੀ ਹੈ। ਮਹਿਲਾ 10 ਦਾ ਮਤਲਬ ਹੈ 10ਵੇਂ ਗੁਰੂ ਨੇ ਕੀਤੀ ਹੈ। ਸੋ ਇਹ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਜਦੋਂ ਪੜ੍ਹਦੇ ਨੇ ਕਿ ਉਹ 'ਚ ਬਾਬਾ ਫਰੀਦ ਦਾ ਕਲਾਮ ਅਸਲ ਕਿੰਨਾ ਹੈਗਾ ਹੈ ਔਰ ਉਹਦੇ ਵਿੱਚ ਸਿੱਖ ਗੁਰੂਆਂ ਦਾ ਕਲਾਮ ਵੀ ਸ਼ਾਮਲ ਹੈ। ਇਹ ਆਪਣੀ ਜਗ੍ਹਾ 'ਤੇ ਗੱਲ ਹੈ। ਠੀਕ ਅੱਛਾ। ਔਰ ਮੈਂ ਗੱਲ ਇਹ ਕਹਿਣਾ ਚਾਹ ਰਿਹਾ ਸਾਂ ਕਿ ਵਨ ਆਫ ਦਾ ਰੀਜ਼ਨ ਜਿਹੜੀ ਕਹੀ ਜਾਂਦੀ ਹੈ ਕਿ ਬਾਬੇ ਨਾਨਕ ਦਾ ਬਾਬਾ ਫਰੀਦ ਦਾ ਕਲਾਮ ਔਰ ਭਗਤ ਕਬੀਰ ਦਾ ਕਲਾਮ ਇਸ ਵਾਸਤੇ ਗ੍ਰੰਥ ਸਾਹਿਬ ਸ਼ਾਮਲ ਕੀਤਾ ਕਿ ਦੋਨੋਂ ਬੰਦਿਆਂ ਨੇ ਗ੍ਰਸਤੀ ਵੀ ਨਾਲ ਨਿਭਾਈ ਸੀ। ਗੁਰੂਆਂ ਨੇ ਗ੍ਰੰਥ ਵਿੱਚ ਉਹ ਕਲਾਮ ਉਹਨਾਂ ਲੋਕਾਂ ਦੇ ਕਲਾਮ ਸ਼ਾਮਲ ਕੀਤੇ ਜਿਨ੍ਹਾਂ ਨੇ ਰੂਹਾਨੀ ਜ਼ਿੰਦਗੀ ਦੇ ਨਾਲ ਗ੍ਰਸਤੀ ਵੀ ਨਿਭਾਈ। ਉਹਨਾਂ ਨੇ ਚੁਨਾਚੇ, ਹਾਲਾਂਕਿ ਉਸ ਵੇਲੇ ਸ਼ਾਹ ਹੁਸੈਨ ਜ਼ਿੰਦਾ ਸਨ ਜਦੋਂ ਗੁਰੂ ਗ੍ਰੰਥ ਸਾਹਿਬ ਐਡਿਟ ਹੋ ਰਿਹਾ ਸੀ, ਔਰ ਇਹ ਕਿਹਾ ਜਾਂਦਾ ਹੈ ਕਿ ਸ਼ਾਹ ਹੁਸੈਨ ਹੋਰਾਂ ਨੇ ਹਾਜ਼ਰ ਹੋ ਕੇ ਕਿਹਾ ਵੀ ਕਿ ਮੇਰਾ ਗ੍ਰੰਥ ਕਲਾਮ ਸ਼ਾਮਲ ਕੀਤਾ ਜਾਂ ਜਿਹਦੇ ਬਾਰੇ ਸ਼ੱਕ ਹੈ ਕਿ ਇਹ ਨਹੀਂ ਹੋਇਆ ਹੋਏਗਾ ਇੰਝ, ਲੇਕਿਨ ਉਹ ਸ਼ਾਮਲ ਨਹੀਂ ਹੋਇਆ। ਇਸ ਤਰ੍ਹਾਂ ਮੀਰਾਬਾਈ ਦਾ ਵੀ ਨਹੀਂ ਸ਼ਾਮਲ ਹੋਇਆ ਕਿਉਂਕਿ ਦੋਨਾਂ ਨੇ ਗ੍ਰਸਤੀ ਨਹੀਂ ਕੀਤੀ। ਸੋ ਇਹ ਇੱਕ ਮਜ਼ਬੂਤ ਥੀਸਿਸ ਹੈ ਕਿ ਜਿਹੜੇ ਗ੍ਰੰਥ ਸਾਹਿਬ ਹੈ ਉਹਦੇ ਵਿੱਚ ਗ੍ਰਸਤੀ ਨੂੰ ਇੱਕ ਮੁਕਾਮ ਹਾਸਲ ਹੈ ਕਿ ਇਹਨੇ ਗ੍ਰਸਤੀ 'ਚ ਵੀ ਨਿਭਾ ਕੇ ਦੇਖੀ ਹੈ। ਫਿਰ ਤੁਸੀਂ ਇਹ ਵੇਖੋ ਕਿ ਬਾਬਾ ਫਰੀਦ ਨੇ ਦੀ ਜਿਹੜੀ ਔਲਾਦ ਹੈ ਉਹਨੂੰ ਉਹਨਾਂ ਨੇ ਕੋਈ ਪੀਰਜ਼ਾਦੇ ਨਹੀਂ ਬਣਾਇਆ, ਮਤਲਬ ਉਹਨਾਂ ਨੂੰ ਕੋਈ ਆਪਣੇ ਪ੍ਰੋਫੈਸ਼ਨ 'ਚ ਸ਼ਾਮਲ ਨਹੀਂ ਕੀਤਾ, ਬਲਕਿ ਬਾਬਾ ਫਰੀਦ ਦੇ ਜਿਹੜੇ ਸਾਰੇ ਪੁੱਤਰ ਨੇ ਸਿਵਾਏ ਇੱਕ ਦੇ ਸਿਰਫ ਇੱਕ ਸੀ ਜਿਹੜਾ ਆਪ ਦੀ ਖਿਦਮਤ ਵਿੱਚ ਰਹਿੰਦਾ ਸੀਗਾ ਜਾਂ ਮਤਲਬ ਆਪ ਦੇ ਮੁਰੀਦਾਂ ਦੇ ਨਾਲ ਤੇ ਆਪ ਦੀ ਦੂਜੀਆਂ ਗੱਲਾਂ ਦੇ ਨਾਲ ਵਿੱਚ ਹਿੱਸਾ ਲੈਂਦਾ ਸੀ। ਲੇਕਿਨ ਬਾਕੀ ਜਿੰਨੇ ਵੀ ਆਪ ਦੇ ਪੁੱਤਰ ਸਨ ਉਹ ਜਾਂ ਹਵਾਈ ਬੀਜੀ ਕਰਦੇ ਸਨ ਜਾਂ ਕਾਰੋਬਾਰ ਕਰਦੇ ਸਨ। ਇੱਕ ਪੁੱਤਰ ਆਪ ਦਾ ਜਿਹੜਾ ਸੀ ਉਹ ਤੁਗਲਕ ਦੇ ਮੇਰਾ ਖਿਆਲ ਤੁਗਲਕ ਦੀ ਫੌਜ ਦੇ ਵਿੱਚ ਵੀ ਸੀ, ਸੋ ਫੌਜੀ ਸੀਗਾ। ਸੋ ਮੈਂ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਕਰੀਬ ਤਰੀਨ ਤਾਂ ਤੁਹਾਡੇ ਪੁੱਤਰ ਹੀ ਹੁੰਦੇ ਨੇ ਨਾ, ਔਲਾਦ ਹੀ ਹੁੰਦੀ ਹੈ ਨਾ, ਅਤੇ ਉਹਨਾਂ ਨੇ ਆਪਣੀ ਔਲਾਦ ਨੂੰ ਵੀ ਇਹੋ ਹੀ ਇਸ ਪਾਸੇ ਕਿਹਾ ਕਿ ਵੀ ਜਾ ਕੇ ਜੋ ਦੁਨੀਆ ਕਰ ਰਹੀ ਹੈ ਤੁਸੀਂ ਵੀ ਕਰੋ। ਸੋ ਇਹ ਦੁਨੀਆਦਾਰੀ ਹੈ ਸੀ। ਹੁਣ ਅਸੀਂ ਅਗਰ ਆਈਏ ਦੂਜੇ ਪਾਸੇ ਕਿ ਫਿਰ ਬਾਬਾ ਫਰੀਦ ਦਾ ਵਗੈਰੇ ਬੰਦਿਆਂ ਦਾ ਕੰਟਰੀਬਿਊਸ਼ਨ ਕੀ ਹੈ। ਇਹ ਗੱਲ ਤਾਂ ਗਲਤ ਸਾਬਤ ਹੋ ਗਈ ਕਿ ਜੀ ਉਹ ਦੁਨੀਆਦਾਰੀ ਤੋਂ ਨੱਸਦੇ ਸਨ ਔਰ ਉਹਨਾਂ ਦਾ ਸਾਰਾ ਕਲਾਮ ਹੀ ਜਿਹੜਾ ਦੁਨੀਆਦਾਰੀ ਤੋਂ ਨੱਸਣ ਦਾ ਹੈ, ਦੁਨੀਆਦਾਰੀ ਤੋਂ ਨੱਸਣ ਦਾ ਨਹੀਂ ਹੈ। ਗੱਲ ਇਹ ਹੈਗੀ ਹੈ ਕਿ ਤੁਸੀਂ ਖੁਦ ਦੱਸੋ ਕਿ ਇੱਕ ਇੰਟਲੈਕਚੁਅਲ ਕੀ ਕਰਦਾ ਹੈ। ਇੱਕ ਇੰਟਲੈਕਚੁਅਲ ਕੀ ਕਰਦਾ ਹੈ? ਇੰਟਲੈਕਚੁਅਲ ਤਲਵਾਰ ਲੈ ਕੇ ਤਾਂ ਨਹੀਂ ਲੜਦਾ। ਠੀਕ ਹੈ। ਇੱਕ ਇੰਟਲੈਕਚੁਅਲ ਬੁਨਿਆਦੀ ਤੌਰ ਦੇ ਉੱਤੇ ਪੋਸਟਰ ਵੀ ਨਹੀਂ ਲਾ ਰਿਹਾ ਹੁੰਦਾ, ਉਹ ਤਾਂ ਨਜ਼ਰੀਆ ਬਣਾਉਂਦਾ ਹੈ। ਨਜ਼ਰੀਆ ਸਾਜ਼ ਹੁੰਦਾ ਉਹ ਨਜ਼ਰੀਆ ਸਾਜ਼ੀ ਕਰਦਾ ਹੈ। ਨਜ਼ਰੀਆ ਸਾਜ਼ੀ ਦੇ ਉੱਤੇ ਜਿਹਦੀ ਬੁਨਿਆਦ ਦੇ ਉੱਤੇ ਫਿਰ ਤਹਿਰੀਕਾਂ ਚੱਲਦੀਆਂ ਨੇ, ਜਿਹਦੀ ਬੁਨਿਆਦ ਦੇ ਉੱਤੇ ਫੌਜਾਂ ਬਣਦੀਆਂ ਨੇ ਜਾਂ ਹੋਰ ਤਹਿਰੀਕਾਂ ਚੱਲਦੀਆਂ ਨੇ ਜਾਂ ਲੋਕੀ ਪੋਸਟਰ ਲਾਉਂਦੇ ਨੇ, ਪੰਫਲੇਟ ਛਾਪਦੇ ਨੇ, ਜੱਥੇ ਬਣਾਉਂਦੇ ਨੇ, ਲੜਾਈਆਂ ਕਰਦੇ ਨੇ। ਦਾਨਸ਼ਵਰ ਜਿਹੜਾ ਵੱਡਾ ਹੁੰਦਾ ਉਹ ਖੁਦ ਤੇ ਨਹੀਂ ਕਰਦਾ। ਮਤਲਬ ਇਹ ਹੈ ਕਿ ਮਾਰਕਸ ਖੁਦ ਤੇ ਨਹੀਂ ਜਾ ਕੇ ਲੜਾਈ ਕਰ ਰਿਹਾ ਨਾ ਜੀ, ਜਾਂ ਉਹ ਤੇ ਬੁਨਿਆਦ ਤੌਰ 'ਤੇ ਥੀਸਿਸ ਲਿਖ ਰਿਹਾ ਨਾ, ਇੱਕ ਨਜ਼ਰੀਆ ਲਿਖ ਰਿਹਾ ਹੈ। ਸੋ ਬਾਬਾ ਫਰੀਦ ਵੀ ਔਰ ਬਾਕੀ ਵੀ ਜਿਹੜੇ ਪੰਜਾਬੀ ਦੇ ਪੋਇਟ ਫਿਲਾਸਫਰ ਨੇ ਉਹ ਬੁਨਿਆਦੀ ਤੌਰ 'ਤੇ ਨਜ਼ਰੀਆ ਸਾਜ਼ ਫਿਲਾਸਫਰ ਨੇ। ਔਰ ਹੁਣ ਸਵਾਲ ਇਹ ਹੈ ਕਿ ਨਜ਼ਰੀਆ ਹੈ ਕੀ ਸੀ ਉਹਨਾਂ ਦਾ, ਇਹਦੇ ਬਾਰੇ 'ਚ ਥੋੜ੍ਹੀ ਜਿਹੀ ਮੇਰਾ ਖਿਆਲ ਗੱਲ ਕਰਨੀ ਚਾਹੀਦੀ ਹੈ। ਨਹੀਂ, ਇਸ ਤੋਂ ਪਹਿਲੇ ਇੱਕ ਥੋੜ੍ਹੀ ਜਿਹੀ ਮੈਂ ਹੋਰ ਗੱਲ ਕਰ ਲਵਾਂ। ਇਹ ਹੁਣ ਜਿਹੜਾ ਨਕਸ਼ਾ ਹੈ ਨਾ ਬਾਬਾ ਫਰੀਦ ਦੇ ਮਜ਼ਾਰ ਦਾ ਔਰ ਬਾਬਾ ਫਰੀਦ ਦੀ ਜਿਹੜੀ ਸ਼ਖਸੀਅਤ ਦਾ ਹੁਣ ਜਿਹੜਾ ਹੈ ਸਭ ਤੁਹਾਡੇ ਸਾਹਮਣੇ ਨਜ਼ਰ ਆਉਂਦਾ ਹੈ, ਇਹ ਉਹ ਨਹੀਂ ਹੈ ਜਿਹੜੀ ਐਕਚੁਅਲੀ ਬਾਬਾ ਫਰੀਦ ਦੀ ਜ਼ਿੰਦਗੀ ਸੀ। ਅੱਛਾ। ਹਾਂਜੀ। ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਜਿਸ ਬਾਬਾ ਫਰੀਦ ਦੇ ਮੇਲਾ ਲੱਗਾ ਹੈ ਜਾਂ ਇਸ ਵੇਲੇ ਉਰਸ ਹੋ ਰਿਹਾ ਹੈ, ਉਸ ਉਰਸ ਦੇ ਉੱਤੇ ਜਾਣ ਵਾਲੇ 99% ਬੰਦਿਆਂ ਨੂੰ ਇਹ ਨਹੀਂ ਪਤਾ ਕਿ ਬਾਬਾ ਫਰੀਦ ਸ਼ਾਇਰ ਸਨ। ਬਾਬਾ ਫਰੀਦ ਦੇ ਮਜ਼ਾਰ ਦੇ ਉੱਤੇ 24 ਘੰਟੇ ਕਵਾਲੀ ਹੋਣੀ ਹੈ ਇਹ 3 ਦਿਨ, ਔਰ 24 ਘੰਟੇ ਦੂਜਿਆਂ ਦੇ ਕਲਾਮ ਪੜ੍ਹਿਆ ਜਾਣਾ, ਬਾਬਾ ਫਰੀਦ ਦੇ ਕਲਾਮ ਕਿਸੇ ਨੇ ਨਹੀਂ ਪੜ੍ਹਨਾ। ਇਹ ਤੁਸੀਂ ਅਲਮੀਆਂ ਵੇਖੋ ਕਿ ਇੱਕ ਮੇਜਰ ਪੋਇਟ, ਪੰਜਾਬੀ ਦਾ ਪਹਿਲਾ ਪੋਇਟ, ਸਭ ਤੋਂ ਵੱਡਾ ਪੋਇਟ ਪੰਜਾਬੀ ਔਰ ਸਿੰਧੀ ਦਾ ਪਹਿਲਾ ਪੋਇਟ, ਉਹਦਾ ਕਲਾਮ ਉਹਦੇ ਮਜ਼ਾਰ 'ਤੇ ਨਹੀਂ ਪੜ੍ਹਿਆ ਜਾਣਾ।
ਕਿਉਂ, ਕੀ ਵਜ੍ਹਾ? ਉਹਨੂੰ ਬਤੌਰ ਪੋਇਟ ਤੇ ਕੋਈ ਰੈਕਗਨੀਸ਼ਨ ਨਹੀਂ, ਉਹਨੂੰ ਪੀਰ ਬਣਾ ਦਿੱਤਾ ਨਾ ਉਹਨਾਂ ਨੇ। ਇੰਟਲੈਕਚੁਅਲ ਨੂੰ, ਦਾਨਿਸ਼ਵਰ ਨੂੰ, ਸੂਝਵਾਨ ਨੂੰ ਉਹਨਾਂ ਨੇ ਇੱਕ ਪੀਰ ਬਣਾ ਦਿੱਤਾ ਔਰ ਪੀਰ ਦੀ ਪੂਜਾ ਸ਼ੁਰੂ ਕਰ ਦਿੱਤੀ। ਅੱਛਾ, ਇੱਕ ਗੱਲ ਤੇ ਹੈਗੀ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਇਹ ਜਿਹੜੀ ਸ਼ਾਨੋ ਸ਼ੌਕਤ ਇਸ ਵੇਲੇ ਤੁਹਾਨੂੰ ਦਿਸਦੀ ਹੈ ਉਸ ਮਜ਼ਾਰ ਦੀ, ਇਹ ਬਹੁਤ ਬਾਅਦ ਦੀਆਂ ਗੱਲਾਂ ਨੇ ਸਾਰੀਆਂ। ਬਾਬਾ ਫਰੀਦ ਦੀ ਜਦੋਂ ਵਿਸਾਲ ਹੋਇਆ, ਜਦੋਂ ਉਹਨਾਂ ਦੀ ਡੈਥ ਹੋਈ, ਤੇ ਉਹਨਾਂ ਦੀ ਗੁਰਬਤ ਦਾ ਇਹ ਹਾਲ ਸੀਗਾ ਕਿ ਉਹਨਾਂ ਕੋਲ ਉਹਨਾਂ ਦੀ ਕਬਰ ਦੇ ਉੱਤੇ ਲਾਉਣ ਲਈ ਪੱਕੀਆਂ ਇੱਟਾਂ ਨਹੀਂ ਸੀ ਹੈਗੀਆਂ। ਚੁਨਾਚੇ ਉਹਨਾਂ ਦੀ ਜਿਹੜੀ ਡਿਉੜੀ ਸੀ ਉਹਦੇ ਤੋਂ ਪੱਕੀਆਂ ਇੱਟਾਂ ਪੁੱਟ ਕੇ ਤੇ ਉਹਨਾਂ ਦੇ ਮਜ਼ਾਰ 'ਤੇ ਲਾਈਆਂ ਗਈਆਂ। ਇਹ ਬਹੁਤ ਬਾਅਦ ਦੇ ਵਿੱਚ ਖਾਜਾ ਨਿਜ਼ਾਮੁਦੀਨ ਔਲੀਆ, ਜਿਹਨੂੰ ਕਿ ਬਣਾਇਆ ਸੀ ਆਪਣਾ ਜਾਨਸ਼ੀਨ ਬਾਬਾ ਫਰੀਦ ਨੇ, ਉਹਨਾਂ ਨੇ ਦਿੱਲੀੋਂ ਆ ਕੇ ਤੇ ਇਹ ਬਿਸ਼ਤੀ ਦਰਵਾਜ਼ਾ ਬਣਾਇਆ ਸੀ, ਜਿਸ 'ਚ ਹੁਣ ਜਿਸ ਬਿਸ਼ਤੀ ਦਰਵਾਜ਼ੇ 'ਚ ਲੋਕ ਲੰਘਦੇ ਨੇ। ਜੀ ਜੀ ਜੀ। ਇੱਥੇ ਮੈਂ ਵੀ ਦੱਸਦਾ ਜਾਵਾਂ ਕਿ ਜਿਹੜੇ ਚਿਸ਼ਤੀਆ ਨੇ, ਚਿਸ਼ਤੀਆ ਸਿਲਸਿਲਾ ਜਿਹੜਾ ਸੀ ਉਸ ਵੇਲੇ ਦਾ, ਉਹਦੇ ਵਿੱਚ ਜਿਹੜੀ ਉਹ ਜਾਨਸ਼ੀਨ ਬਣਾਉਣਾ ਬੜਾ ਵੱਡਾ ਕੰਮ ਹੁੰਦਾ ਸੀ। ਬਾਬਾ ਫਰੀਦ ਦੇ ਪੁੱਤਰ ਇਹ ਚਾਹੁੰਦੇ ਸਨ ਕਿ ਸਾਨੂੰ ਜਾਨਸ਼ੀਨ ਬਣਾਇਆ ਜਾਏ, ਲੇਕਿਨ ਚੂੰਕਿ ਚਿਸ਼ਤੀਆ ਸਿਲਸਿਲੇ ਦੇ ਵਿੱਚ ਵਿਰਾਸਤ ਨਹੀਂ ਸਮਝੀ ਜਾਂਦੀ ਸੀਗੀ ਜਿਵੇਂ ਕਿ ਸੁਰਵਰਦੀਆ ਸਿਲਸਿਲੇ ਵਿੱਚ ਸਮਝੀ ਜਾਂਦੀ ਸੀ ਕਿ ਬਹਾਉਦੀਨ ਜ਼ਿਕਰੀਆ ਮੁਲਤਾਨੀ ਦਾ ਪੁੱਤਰ ਹੋਏਗਾ ਪੀਰ, ਫਿਰ ਉਸ ਤੋਂ ਬਾਅਦ ਉਹਨਾਂ ਦਾ ਪੁੱਤਰ ਹੋਏਗਾ। ਚਿਸ਼ਤੀਆ ਵਿੱਚ ਐਵੇਂ ਨਹੀਂ ਸੀ ਹੈਗਾ। ਚਿਸ਼ਤੀਆ ਵਿੱਚ ਜਿਹੜਾ ਖਾਜਾ ਅਜਮੇਰਉਦੀਨ ਔਲੀਆ, ਖਾਜਾ ਅਜਮੇਰ ਸ਼ਰੀਫ ਵਾਲੇ ਨੇ, ਚਿਸ਼ਤੀ ਨੇ, ਉਹਨਾਂ ਦਾ ਕੋਈ ਤਲਕ ਮੁਖਤਿਆਰਉਦੀਨ ਕਾਕੀ ਨਾਲ ਨਹੀਂ ਸੀ। ਮੁਖਤਿਆਰਉਦੀਨ ਕਾਕੀ ਦਾ ਕੋਈ ਰਿਸ਼ਤਾ ਬਾਬਾ ਫਰੀਦ ਨਾਲ ਨਹੀਂ ਸੀ। ਬਾਬਾ ਫਰੀਦ ਦਾ ਕੋਈ ਨਸਲਨ ਰਿਸ਼ਤਾ ਜਿਹੜਾ ਹੈ ਉਹ ਖਾਜਾ ਨਿਜ਼ਾਮੁਦੀਨ ਔਲੀਆ ਨਾਲ ਨਹੀਂ ਸੀ ਹੈਗਾ। ਸੋ ਲਿਹਾਜ਼ਾ ਇਹ ਬਿਲਕੁਲ ਮੈਰਿਟ ਦੀ ਬੁਨਿਆਦ ਦੇ ਉੱਤੇ ਕਿ ਕਿਹੜਾ ਬੰਦਾ ਸਭ ਤੋਂ ਜ਼ਿਆਦਾ ਜਿਹਦੇ ਵਿੱਚ ਲੀਡਰਸ਼ਿਪ, ਰੂਹਾਨੀਅਤ, ਸਾਰਾ ਕੁਛ ਹੈਗਾ ਹੈ, ਉਹਦੇ ਤਹਿਤ ਉਹਨੂੰ ਮੁਕਰਰ ਕੀਤਾ ਜਾਂਦਾ ਸੀ। ਅਤੇ ਬਾਬਾ ਫਰੀਦ ਨੇ ਖਾਜਾ ਨਿਜ਼ਾਮੁਦੀਨ ਔਲੀਆ ਨੂੰ ਮੁਕਰਰ ਕੀਤਾ। ਖਾਜਾ ਨਿਜ਼ਾਮੁਦੀਨ ਔਲੀਆ ਨੇ ਆ ਕੇ ਇਹ ਬਿਸ਼ਤੀ ਦਰਵਾਜ਼ਾ ਬਣਾਇਆ ਔਰ ਬਾਕੀ ਸਾਰੇ ਕੀਤੇ। ਇਹ ਜਿਹੜੀ ਨਾਲ ਜਾਗੀਰ ਹੈ ਇਸ ਵੇਲੇ ਲੱਗੀ ਗੱਦੀ ਦੀ, ਯਾਨੀ ਬਾਬਾ ਫਰੀਦ ਦੇ ਦਰਬਾਰ ਦੇ ਨਾਲ ਇੱਕ ਬਹੁਤ ਵੱਡੀ ਜ਼ਮੀਨ ਦਾ ਕਿਤਾ ਵੀ ਹੈ ਨਾ, ਜਿਹਨੂੰ ਗੱਦੀ ਕਹਿੰਦੇ ਨੇ। ਇਹ ਗੱਦੀ ਵੀ ਬਾਬਾ ਫਰੀਦ ਨੇ ਤਾਂ ਕਦੀ ਲਈ ਨਹੀਂ। ਇਹ ਬਾਬਾ ਫਰੀਦ ਦੇ ਪੋਤੇ ਜਾਂ ਪੜਪੋਤੇ ਜਿਹੜੇ ਨੇ ਉਹ ਜਾ ਕੇ ਤੁਗਲਕ ਬਾਦਸ਼ਾਹਾਂ ਦੇ ਨਾਲ ਮਿਲ ਗਏ, ਉਹਨਾਂ ਦੇ ਉਹ ਦਰਬਾਰੀ ਹੋ ਗਏ ਔਰ ਉਹਨਾਂ ਨੇ ਇਹ ਜਾਗੀਰ ਲਈ। ਇਸ ਵਾਸਤੇ ਬਾਬਾ ਫਰੀਦ ਨੂੰ ਬਲਕਿ ਜਾਗੀਰ ਦੀ ਆਫਰ ਹੋਈ। ਜਿਹੜਾ ਤੁਗਲਕ ਬਾਦਸ਼ਾਹ ਬਣਿਆ, ਇਹਦਾ ਅਸਲੀ ਨਾਂ ਸੀਗਾ ਤੁਗਰਲ ਖਾਨ। ਇਹ ਇੱਕ ਵਾਰੀ ਮੁਲਤਾਨ ਨੂੰ ਜਾਂਦਿਆਂ ਉੱਥੇ ਇਹਨੇ ਪੜਾਅ ਕੀਤਾ, ਉੱਥੇ ਪਾਕਪਤਨ, ਅਤੇ ਉੱਥੇ ਉਹਨੇ ਆਪਣੇ ਬੰਦਿਆਂ ਦੇ ਥਰੂ ਬਾਬਾ ਫਰੀਦ ਦੀ ਖਿਦਮਤ ਦੇ ਵਿੱਚ ਕੁਛ ਨਕਦੀ ਭੇਜੀ ਅਤੇ ਕੁਛ ਪਿੰਡਾਂ ਦੀਆਂ ਜਾਗੀਰਾਂ ਦੇ ਕਾਗਜ਼ਾਤ ਭੇਜੇ ਕਿ ਅਸੀਂ ਇਹ ਤੁਹਾਡੀ ਨਜ਼ਰ ਕਰ ਰਹੇ ਹਾਂ। ਬਾਬਾ ਫਰੀਦ ਨੇ ਕਿਹਾ ਜੀ ਨਕਦੀ ਤੁਸੀਂ ਦੇ ਦਿਓ ਕਿਉਂਕਿ ਮੇਰੇ ਦਰਵੇਸ਼ਾਂ ਦੇ ਕੰਮ ਆ ਜਾਏਗੀ, ਇਹ ਤਾਂ ਠੀਕ ਹੈ, ਇਹ ਤਾਂ ਕੱਲ੍ਹ ਖਰਚ ਹੋ ਜਾਏਗੀ, ਅਤੇ ਬਾਕੀ ਜਿਹੜੀ ਜਾਗੀਰਾਂ ਵਗੈਰਾ ਨੇ ਇਹ ਅਸੀਂ ਨਹੀਂ ਲੈਣਾ ਚਾਹੁੰਦੇ, ਇਹਦੇ ਹੋਰ ਕਈ ਹੱਕਦਾਰ ਅਤੇ ਕਈ ਤਲਬਗਾਰ ਨੇ, ਇਹ ਤੁਸੀਂ ਉਹਨਾਂ ਨੂੰ ਦੇ ਦਿਓ। ਹੁਣ ਦਰਵੇਸ਼ਾਂ ਦਾ ਵੀ ਇਹ ਹਾਲ ਹੁੰਦਾ ਸੀਗਾ। ਬਾਬਾ ਫਰੀਦ ਦੇ ਜਿਹੜੀ ਦਰਗਾਹ ਹੈ ਉਹਦੇ ਉੱਤੇ ਇਹ ਖਾਜਾ ਨਿਜ਼ਾਮੁਦੀਨ ਔਲੀਆ, ਬਾਈ ਦਾ ਵੇ ਖਾਜਾ ਨਿਜ਼ਾਮੁਦੀਨ ਔਲੀਆ ਦੀ ਜਿਹੜੀ ਡਾਇਰੀ ਹੈ ਫਵਾਇਦ ਉਲ ਫਵਾਇਦ, ਉਹ ਵਾਹਿਦ ਅਥੈਂਟਿਕ ਕਿਤਾਬ ਹੈ ਬਾਬਾ ਫਰੀਦ ਦੀ ਜ਼ਿੰਦਗੀ ਦੇ। ਬਾਕੀ ਜਿੰਨੀਆਂ ਕਿਤਾਬਾਂ ਲਿਖੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਕਿਸੇ ਵਿੱਚ ਵੀ ਕੋਈ ਖਾਸ ਰਿਐਲਿਟੀ ਨਹੀਂ ਹੈਗੀ। ਉਹ ਸਭ ਫਰਜ਼ੀ ਔਰ ਕੀ ਕਹਿਣਾ ਚਾਹੀਦਾ ਹੈ ਮਿਥੀਕਲ ਕਰੈਕਟਰ ਨੂੰ ਕ੍ਰੀਏਟ ਕਰਦੀਆਂ ਨੇ। ਮਸਲਨ ਫਵਾਇਦ ਉਲ ਫਵਾਇਦ ਦੇ ਵਿੱਚ ਕਿਤੇ ਇਹ ਜ਼ਿਕਰ ਨਹੀਂ ਹੈ ਕਿ ਬਾਬਾ ਫਰੀਦ ਨੇ ਕੋਈ ਕਰਾਮਤ ਦਿਖਾਈ ਹੋਵੇ, ਬਲਕਿ ਉਹਦੇ ਵਿੱਚ ਜ਼ਿਕਰ ਹੈਗਾ ਫਵਾਇਦ ਉਲ ਫਵਾਇਦ ਦੇ ਵਿੱਚ ਕਿ ਬਾਬਾ ਫਰੀਦ ਦਾ ਭਰਾ ਮੁਤਵੱਕਲ ਸੀ ਜਿਹੜਾ ਕਿ ਦਿੱਲੀ ਵਿੱਚ ਇੱਕ ਇਮਾਮ ਮਸਜਿਦ ਸੀ, ਅਤੇ ਉਹਨੇ ਇੱਕ ਵਾਰੀ ਪੁੱਛਿਆ ਵੀ, ਆਪਣੇ ਮੁਰੀਦ ਵੀ ਸੀ ਆਪਣੇ ਵੱਡੇ ਭਰਾ ਦਾ,
ਤੇ ਪਿਆਰ ਵੀ ਬਹੁਤ ਕਰਦਾ ਸੀ। ਤੇ ਉਹਨੇ ਕਿਹਾ ਕਿ ਜੀ ਤੁਸੀਂ ਕਰਾਮਤ ਕਰ ਸਕਦੇ ਹੋ। ਤੇ ਬਾਬਾ ਫਰੀਦ ਨੇ ਕੁਛ ਨਹੀਂ ਕਿਹਾ। ਉਹਨੇ ਕਿਹਾ ਤੁਹਾਡਾ ਕੀ ਖਿਆਲ ਆ, ਮੈਂ ਕਰ ਸਕਦਾ ਹੈ? ਮਤਲਬ ਗੱਲ ਨੂੰ ਟਾਲ ਦਿੱਤਾ। ਸੋ ਮਤਲਬ ਉਹ ਇੱਕ ਅਥੈਂਟਿਕ ਕਿਤਾਬ ਹੈ। ਉਹਦੇ ਵਿੱਚ ਉਹ ਕਹਿੰਦੇ ਨੇ ਨਿਜ਼ਾਮੁਦੀਨ ਔਲੀਆ ਕਿ ਹਾਲਾਤ ਐਸੇ ਸਨ ਦਰਗਾਹ 'ਤੇ ਕਿ ਜਿਸ ਦਿਨ ਡੇਲਿਆਂ ਵਿੱਚ ਨਮਕ ਹੁੰਦਾ ਸੀ ਨਾ, ਉਸ ਦਿਨ ਦਰਵੇਸ਼ ਸਮਝਦੇ ਸਨ ਕਿ ਅੱਜ ਈਦ ਹੋ ਗਈ ਹੈ। ਤੁਹਾਨੂੰ ਪਤਾ ਡੇਲੇ ਕੀ ਹੁੰਦੇ ਨੇ? ਡੇਲੇ ਇਹ ਕਰੀ ਜਿਹੜੀ ਹੁੰਦੀ ਹੈ ਨਾ, ਉਹਦਾ ਫਲ ਹੁੰਦਾ ਹੈ, ਤੇ ਉਹਨੂੰ ਉਬਾਲ ਕੇ ਖਾਂਦੇ ਸਨ। ਉਹ ਡੇਲੇ ਮੁਫਤ ਹੁੰਦੇ ਸਨ ਕਿਉਂਕਿ ਡੇਲੇ ਪਾਕ ਪਤਨ ਦੇ ਇਰਦ ਗਿਰਦ ਕਰੀਆਂ ਬਹੁਤ ਸਨ, ਅਤੇ ਉੱਥੋਂ ਡੇਲੇ ਇਕੱਠੇ ਕਰਕੇ ਲਿਆਉਂਦੇ ਸਨ ਅਤੇ ਉਹਨਾਂ ਨੂੰ ਉਬਾਲ ਕੇ ਖਾਂਦੇ ਸਨ। ਆਪ ਆਪਣੀ ਫੈਮਿਲੀ ਨੂੰ ਵੀ ਉਹੀ ਖਵਾਲਦੇ ਸਨ। ਇਹ ਨਹੀਂ ਹੈ ਕਿ ਘਰ ਕੁਛ ਹੋਰ ਖਾਧਾ ਜਾਂਦਾ ਸੀ ਅਤੇ ਉੱਥੇ ਕੁਛ ਹੋਰ ਖਾਂਦੇ। ਇਸੇ ਲਈ ਆਪ ਦੇ ਜਿਹੜੀ ਫਾਇਦੁਲ ਫਾਇਦ ਤੋਂ ਜਿਹੜਾ ਤੁਹਾਡੇ ਸਾਹਮਣੇ ਆਉਂਦਾ ਹੈ ਨਾ ਨਕਸ਼ਾ, ਉਹ ਇਹ ਆਉਂਦਾ ਹੈ ਕਿ ਬਾਬਾ ਫਰੀਦ ਦੇ ਪੁੱਤਰ ਆਪ ਤੋਂ ਕਾਫੀ ਨਾਰਾਜ਼ ਰਹਿੰਦੇ ਸਨ, ਕਿਉਂਕਿ ਉਹਦੀ ਇੱਕ ਵਜ੍ਹਾ ਸੀ। ਉਹ ਵੀ ਹੁਣ ਸੁਣ ਲਓ ਤੁਸੀਂ। ਉਹ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ ਕਿ ਸ਼ਹਿਰ ਦਾ ਕਾਜ਼ੀ ਔਰ ਸ਼ਹਿਰ ਦਾ ਜਿਹੜਾ ਹਾਕਮ ਸੀ, ਉਹ ਦੋਨੋਂ ਆਪ ਦੇ ਜਾਨੀ ਦੁਸ਼ਮਣ ਸਨ। ਚੁਨਾਚੇ ਬਾਅਦ ਰਵਾਇਤਾਂ ਦੇ ਮੁਤਾਬਕ ਜਿਹੜਾ ਆਪ ਦਾ ਸਭ ਤੋਂ ਛੋਟਾ ਬੇਟਾ ਸੀ, ਉਹਨੂੰ ਕੋਈ ਸਾਜ਼ਿਸ਼ ਕਰਕੇ ਸ਼ਹੀਦ ਵੀ ਉਹਨਾਂ ਨੇ ਕਰਵਾਇਆ, ਇਹਨਾਂ ਦੋਵਾਂ ਨੇ। ਲੇਕਿਨ ਉਹ ਬਹੁਤ ਜ਼ਿਆਦਾ ਆਜ਼ਾਰ ਔਰ ਬਹੁਤ ਜ਼ਿਆਦਾ ਤੰਗ ਕਰਦੇ ਸਨ ਬਾਬਾ ਫਰੀਦ ਦੇ ਪੁੱਤਰਾਂ ਨੂੰ। ਇਸ ਲਈ ਉਹ ਵਿਚਾਰੇ ਬਹੁਤ ਤੰਗ ਸਨ ਪੁੱਤਰ। ਉਹ ਕਹਿੰਦੇ ਸਨ ਵੀ ਸਾਨੂੰ ਮਿਲਦਾ ਤਾਂ ਹੈ ਕੁਛ ਨਹੀਂ ਹੈ, ਰੋਟੀ ਸਾਨੂੰ ਮਿਲਦੀ ਨਹੀਂ ਹੈ, ਤੁਹਾਡੀ ਵਜ੍ਹਾ ਤੋਂ ਸਿਰਫ ਸਾਨੂੰ ਗਾਲਾਂ ਪੈਂਦੀਆਂ ਨੇ ਬਾਹਰੋਂ, ਔਰ ਸਾਨੂੰ ਤੰਗ ਕੀਤਾ ਜਾਂਦਾ ਹੈ। ਬਲਕਿ ਉਸ ਕਾਜ਼ੀ ਨੇ ਮੁਲਤਾਨ ਲਿਖਿਆ ਮੁਖਤਲਿਫ ਆਲਮਾਂ ਅਤੇ ਫਕੀਹਾਂ ਨੂੰ ਕਿ ਜੀ ਇਹ ਦੇਖੋ ਕੈਸਾ ਆਦਮੀ ਹੈ ਕਿ ਮਸੀਤੇ ਬਹਿ ਕੇ ਨਾਲ ਡਾਂਸ ਕਰਦਾ ਹੈ ਅਤੇ ਨਾਲ ਗਾਣਾ ਸੁਣਦਾ ਹੈ। ਡਾਂਸ ਦਾ ਕੀ ਮਤਲਬ ਹੋਇਆ? ਉਹ ਜਿਹੜਾ ਕਰਦੇ ਨੇ, ਜਿਹੜੇ ਦਰਵੇਸ਼ ਕਰਦੇ ਨੇ, ਹਾਲ ਪਾਉਂਦੇ ਨੇ, ਅਤੇ ਮੌਸੀਕੀ ਦਾ ਮਤਲਬ ਹੋਏਗਾ ਮੁਤਰੰਨਮ ਗਜ਼ਲ ਸੁਣਨਾ ਜਾਂ ਮੁਤਰੰਨਮ ਨਾਤ ਸੁਣਨਾ, ਇਹੋ ਮਤਲਬ ਹੋਏਗਾ ਨਾ ਉਹਦਾ। ਉਹ ਜਦੋਂ ਮੁਲਤਾਨ 'ਚ ਉਹਨਾਂ ਨੇ ਪਤਾ ਲੱਗਾ ਕਿ ਇਹ ਗੱਲ ਤਾਂ ਬਾਬਾ ਫਰੀਦ ਦੇ ਬਾਰੇ 'ਚ ਹੋ ਰਹੀ ਹੈ, ਅਤੇ ਉਹ ਚੁੱਪ ਕਰ ਗਏ। ਉਹਨਾਂ ਨੇ ਕਿਹਾ ਜੀ ਕਿ ਅਸੀਂ ਉਹ ਐਡੇ ਵੱਡੇ ਆਲਮ ਔਰ ਐਡੇ ਵੱਡੇ ਬਜ਼ੁਰਗ ਨੇ ਕਿ ਅਸੀਂ ਉਹਨਾਂ ਦੇ ਬਾਰੇ 'ਚ ਕੁਛ ਕਹਿ ਨਹੀਂ ਸਕਦੇ। ਖੈਰ ਐਨੀਵੇਜ਼, ਅਤੇ ਸੋ ਬਾਬਾ ਫਰੀਦ ਦੀ ਜ਼ਿੰਦਗੀ ਜਿਹੜੀ ਹੈ ਉਹ ਉਸ ਵੇਲੇ ਦੇ ਜਿਹੜੇ ਸ਼ਹਿਰ ਦੇ ਹਾਕਮ ਸਨ ਔਰ ਜਿਹੜੇ ਮਜ਼ਹਬ ਦੇ ਇੰਸਟੀਟਿਊਸ਼ਨ ਸੀ, ਉਹਨਾਂ ਨੇ ਵੀ ਬਹੁਤ ਹੀ ਸਕੁਈਜ਼ ਕੀਤੀ ਸੀ। ਉਹ ਸਾਹ ਨਹੀਂ ਸੀ ਲੈਣ ਦਿੰਦੇ ਆਪ ਨੂੰ। ਇਸੇ ਲਈ ਆਪ ਜੀ ਦੇਖੋ ਨਾ, ਜ਼ਿੰਦਗੀ ਜਿਹੜੀ ਇੰਨੀ ਭੈੜੇ ਹਾਲਾਤ 'ਚ ਗੁਜ਼ਰੀ, ਉਹਦੀ ਵਜ੍ਹਾ ਹੀ ਇਹੋ ਸੀ। ਲੇਕਿਨ ਇਹਦਾ ਮਤਲਬ ਹੈ ਨਾ, ਇਹ ਸਾਰਾ ਕੁਝ ਉਹਨਾਂ ਨਾਲ ਬਤੌਰ ਇਸ ਲਈ ਨਹੀਂ ਹੋ ਰਿਹਾ ਸੀ ਕਿ ਉਹ ਸ਼ਾਇਰ ਨੇ, ਉਹ ਇਸ ਲਈ ਹੋ ਰਿਹਾ ਸੀ ਕਿਉਂਕਿ ਉਹ ਚਿਸ਼ਤੀਆ ਆਰਡਰ ਦੇ ਇੱਕ ਬਹੁਤ ਆਲਮ ਨੇ ਜੀ, ਇਸ ਨਾਲ ਹੋ ਰਿਹਾ ਸੀ। ਔਰ ਹੁਣੇ ਵੀ ਜਿਹੜੀ ਇੱਜ਼ਤ ਹੋ ਰਹੀ ਹੈ ਜਾਂ ਜੋ ਸਾਰਾ ਉੱਥੇ ਮਜ਼ਾਰ 'ਤੇ ਜੋ ਕੁਝ ਹੁੰਦਾ ਹੈ, ਉਹ ਸਿਰਫ ਇਸ ਨਾਲ ਹੁੰਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਕੋਈ ਸ਼ਾਇਰ ਨਹੀਂ ਉਹਨਾਂ ਨੂੰ ਕੋਈ ਕੰਸੀਡਰ ਕਰਦਾ, ਬਲਕਿ ਉਹਨਾਂ ਨੂੰ ਪੀਰ ਤਰੀਕਾ ਤੌਰ ਨਹੀਂ। ਉਸ ਵੇਲੇ ਦੇਖੋ ਨਾ, ਗੱਲ ਮਸਲਾ ਇਹ ਸੀਗਾ ਕਿ ਬਈ ਤੁਹਾਡਾ ਜਿਹੜਾ ਤਰਜ਼ ਜ਼ਿੰਦਗੀ ਹੈ, ਉਹ ਪ੍ਰੋਬਲਮ ਸੀ ਕਾਜ਼ੀ ਲਈ ਔਰ ਸ਼ਹਿਰ ਦੇ ਹਾਕਮ ਲਈ। ਤਰਜ਼ ਜ਼ਿੰਦਗੀ ਕੀ ਹੈ? ਤਰਜ਼ ਜ਼ਿੰਦਗੀ ਇਹ ਹੈਗੀ ਹੈ ਕਿ ਤੁਸੀਂ ਸੂਫੀ ਚਿਸ਼ਤੀਆ ਸੂਫੀ ਜਿਹੜੇ ਨੇ ਉਹ ਮਿਊਜ਼ਿਕ ਨੂੰ ਪਾਠ ਸਮਝਦੇ ਨੇ, ਠੀਕ ਹੈ, ਧਮਾਲ ਪਾਉਣ ਨੂੰ ਹੀ ਪਾਠ ਸਮਝਦੇ ਨੇ, ਠੀਕ। ਇਸ ਤੋਂ ਇਲਾਵਾ ਹਿੰਦੂ ਸਿੱਖ ਤਾਂ ਖੈਰ ਉਦੋਂ ਹੈ ਹੀ ਨਹੀਂ ਸਨ। ਹਿੰਦੂ ਜਾਂ ਕਿਸੇ ਵੀ ਮਜ਼ਹਬ ਦਾ ਕੋਈ ਬੰਦਾ ਵੀ ਦਰਗਾਹ 'ਚ ਆ ਸਕਦਾ ਸੀ, ਆ ਕੇ ਰਹਿ ਸਕਦਾ ਸੀ, ਗੱਲਬਾਤ ਕਰ ਸਕਦਾ ਸੀ, ਬਹਿਸ ਕਰ ਸਕਦਾ ਸੀ, ਰੋਟੀ ਖਾ ਸਕਦਾ ਸੀ, ਰਾਤ ਸੌਂ ਸਕਦਾ ਸੀ। ਤੇ ਦਿਸ ਵਰਸਸ ਆਰਥੋਡਾਕਸੀ ਹੋ ਗਿਆ। ਦਿਸ ਇਜ਼ ਵਰਸਸ ਇਹ ਕਾਬਿਲ ਕਬੂਲ ਨਹੀਂ ਸੀ ਹੈਗਾ ਉਹਨਾਂ ਨੂੰ। ਕਹਿਣ ਦਾ ਮੇਰਾ ਮਤਲਬ ਹੈ ਕਿ ਇਹ ਗੱਲ ਸੀ, ਕਿਉਂਕਿ ਅਗਰ ਤੁਸੀਂ ਉਹੀ ਗੱਲ ਕਹੋ ਤਾਂ ਸੁਰਵਰਦੀਆਂ ਦੇ ਮੁਖਾਲਫਤ ਨਹੀਂ ਸੀ ਹੈਗੀ ਕਾਜ਼ੀਆਂ ਔਰ ਮੌਲਵੀਆਂ ਦੇ ਵਿੱਚ, ਚਿਸ਼ਤੀਆ ਦੀ ਮੁਖਾਲਫਤ ਸੀ। ਕਿਉਂਕਿ ਚਿਸ਼ਤੀਆ ਲੋਕਲ ਜਿਹੜੀ ਜ਼ਮਾਨਾ, ਲੋਕਲ ਕਲਚਰ, ਉਹਨੂੰ ਅਪਣਾ ਰਹੇ ਸਨ, ਠੀਕ ਹੈ। ਔਰ ਉਹਦਾ ਆਰਡਰ ਵੀ ਮੈਰਿਟ ਦੀ ਬੁਨਿਆਦ ਤੇ ਬਣ ਰਿਹਾ ਸੀ। ਉਹਦਾ ਮੈਰਿਟ ਦੀ ਬੁਨਿਆਦ ਤੇ ਬਣ ਰਿਹਾ ਸੀ। ਸੁਰਵਰਦੀਆਂ ਜਿਹਦੇ 'ਚ ਅੱਗੇ ਖਾਨਦਾਨ ਦਾ ਹੀ ਉਹ ਚੱਲਦਾ, ਖਾਨਦਾਨੀ 'ਚ ਚੱਲ ਰਿਹਾ ਸੀਗਾ। ਔਰ ਸੁਰਵਰਦੀਆਂ ਦੀ ਜਿਹੜੀ ਦਰਗਾਹਾਂ ਸਨ, ਉਹਨਾਂ ਵਿੱਚ ਆਮ ਰਹਿੰਦੇ ਸਨ, ਜਾਇਦਾਦ ਵੀ ਲੈ ਲਈ। ਔਰ ਹਾਂਜੀ, ਸੁਰਵਰਦੀਆਂ ਦੀਆਂ ਦਰਗਾਹਾਂ ਦੇ ਉੱਤੇ ਆਮ ਬੰਦਾ ਜਾ ਵੀ ਨਹੀਂ ਸੀ ਸਕਦਾ, ਮਤਲਬ ਹਿੰਦੂ ਨੂੰ ਨਹੀਂ ਸੀ ਜਾਣ ਦੀ ਇਜਾਜ਼ਤ ਹੈਗੀ। ਔਰ ਬਲਕਿ ਮੁਸਲਮਾਨਾਂ, ਹਾਂਜੀ, ਬਲਕਿ ਮੁਸਲਮਾਨਾਂ ਵਿੱਚੋਂ ਵੀ ਖਾਸ ਕੁਆਲਿਟੀਜ਼ ਹੋਣ ਤੁਹਾਡੇ 'ਤੇ ਤੁਸੀਂ ਜਾ ਸਕਦੇ ਹੋ। ਇਹ ਅਵਾਮੀ ਸਨ, ਬਿਲਕੁਲ ਅਵਾਮ ਦੇ ਲੋਕ ਸਨ, ਅਵਾਮੀ ਜ਼ਬਾਨ 'ਚ ਲਿਖ ਰਹੇ ਸਨ,
ਆਵਾਮ ਦੇ ਵਿੱਚ ਬਹਿੰਦੇ ਸਨ, ਆਵਾਮ ਉਹਨਾਂ ਕੋਲ ਆਉਂਦੇ ਸੀ। ਇਹ ਗੱਲ ਹਾਕਮਾਂ ਨੂੰ ਤੇ ਉਸ ਵੇਲੇ ਦੇ ਜਿਹੜੇ ਕਾਜ਼ੀ ਸਨ ਤੇ ਮੁੱਲਾ ਸਨ, ਉਹਨਾਂ ਨੂੰ ਇਹ ਕਾਬਿਲ ਕਬੂਲ ਨਹੀਂ ਸੀ ਹੈਗੀ। ਦੇਖੋ ਨਾ, ਉਹਨਾਂ ਦੀ ਆਪਣੀ ਜਿਹੜੇ ਤਜਰਬੇ ਨੇ ਜ਼ਿੰਦਗੀ ਦੇ, ਮੁਆਸ਼ੀ ਪਹਿਲ ਪੱਖ ਤੋਂ ਵੀ ਤੁਸੀਂ ਵੇਖੋ ਤੇ ਤੁਹਾਨੂੰ ਕਈ ਥਾਵਾਂ ਤੇ ਨਜ਼ਰ ਆਏਗਾ ਕਿ ਬਾਬਾ ਫਰੀਦ ਜਿਹੜੇ ਨੇ ਉਹ ਜਿਹੜੀ ਤਬਕਾਤੀ ਵੰਡ ਉਸ ਸਮਾਜ ਦੇ ਵਿੱਚ ਹੋਈ ਹੈ ਉਹਨੂੰ ਕਿੰਨਾ ਜਾਣਦੇ ਨੇ। ਠੀਕ। ਮਿਸਾਲ ਤੌਰ ਤੇ ਇੱਕ ਉਹਨਾਂ ਦਾ ਸ਼ੇਰ ਹੈ, ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੂਣ, ਅੱਗੇ ਪਏ ਸੁਜਾਨ ਸਣ, ਚੋਟਾਂ ਖਾਸੀ ਕੌਣ। ਯਾਨੀ ਅਗਲਾ ਦਾ ਮਤਲਬ ਹੈਗਾ ਬਹੁਤ ਜ਼ਿਆਦਾ ਵਾਫਰ। ਕਈਆਂ ਕੋ ਤੇ ਆਟੇ ਦੇ ਢੇਰ ਲੱਗੇ ਨੇ ਤੇ ਕਈ ਐਸੇ ਨੇ ਵਿਚਾਰੇ ਜਿਨ੍ਹਾਂ ਕੋਲ ਲੂਣ ਵੀ ਨਹੀਂ ਹੈਗਾ। ਇਹ ਤਾਂ ਹੁਣ ਤਾਰੀਖ ਹੀ ਦੱਸੇਗੀ ਕਿ ਕਿਹਨੂੰ ਚੋਟ ਪੈਂਦੀ ਹੈ, ਕਿਹੜਾ ਜਿੱਤੇਗਾ ਤੇ ਕਿਹੜਾ ਹਾਰੇਗਾ। ਮੈਂ ਇਹਦਾ ਤਰਜਮਾ ਇਹ ਕਰਨਾ ਹੈ। ਵੈਸੇ ਤਾਂ ਮਜ਼ਹਬੀ ਲੋਕ ਕਹਿਣਗੇ ਜੀ ਅਗਲੇ ਜਹਾਨ ਜਾ ਕੇ ਪਤਾ ਲੱਗੇਗਾ ਕਿੰਨੇ ਦੋਜ਼ਖ ਜਾਣਾ ਤੇ ਕਿੰਨੇ ਵਿੱਚ ਜਾਣਾ। ਮੇਰਾ ਆਪਣਾ ਖਿਆਲ ਦੂਜਾ ਹੈਗਾ। ਅੱਛਾ, ਅੱਜ ਕੱਲ੍ਹ ਜਿਹੜੇ ਹਾਲਾਤ ਨੇ ਉਹਦੇ ਵਿੱਚ ਵੀ ਆਰਥੋਡਾਕਸੀ ਨੂੰ ਜ਼ਿਆਦਾ ਅਗਰੈਸਿਵਲੀ ਫੋਲੋ ਕੀਤਾ ਜਾਂਦਾ ਹੈ, ਜਾਂ ਉਹ ਅਗਰੈਸਿਵ ਹੈ ਆਰਥੋਡਾਕਸੀ। ਇਸ ਤੋਂ ਬਾਵਜੂਦ ਜਿਹੜੇ ਲੋਕ ਹੁਣ ਆਉਂਦੇ ਨੇ, ਉਹ ਤੁਸੀਂ ਇਹ ਅਸਲ 'ਚ ਕਹਿ ਰਹੇ ਹੋ ਕਿ ਜੀ ਜੋ ਨਵੀਂ ਸੂਰਤ ਬਣ ਗਈ ਹੈ ਉਹਦੇ 'ਚ ਜਿਹੜਾ ਉਹਨਾਂ ਦਾ ਕਲਾਮ ਨਹੀਂ ਪੜ੍ਹਿਆ ਜਾਂਦਾ ਔਰ ਜੋ ਨਹੀਂ ਕੀਤਾ ਜਾਂਦਾ, ਉਹ ਵੀ ਵਕਤ ਨੇ, ਆਰਥੋਡਾਕਸੀ ਨੇ ਉਸਨੂੰ ਚੇਂਜ ਕਰਤਾ ਹੈ, ਉਸ ਨਿਜ਼ਾਮ ਨੂੰ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਆਰਥੋਡਾਕਸੀ ਨੇ ਉਹਨਾਂ ਦਾ ਉਹ ਐਜ ਜਿਹੜਾ ਸੀ, ਉਹ ਜਿਹੜਾ ਐਜ ਸੀ, ਪ੍ਰੋਗਰੈਸਿਵ ਐਜ ਜਿਹੜਾ ਸੀ, ਐਨਲਾਈਟਨਡ ਐਜ ਸੀ, ਉਹਨੂੰ ਖ਼ਤਮ ਕਰਕੇ ਆਪਣੇ ਵਿੱਚ ਰਲਾ ਲਿਆ। ਆਪਣੇ ਵਗੈਰਾ ਹੀ ਇੱਕ ਪੀਰ ਬਣਾ ਲਿਆ, ਆਪਣੇ ਵਗੈਰਾ ਹੀ ਇੱਕ ਕਾਜ਼ੀ ਬਣਾ ਲਿਆ, ਔਰ ਉਹ ਜਿਹੜੇ ਉਹਨਾਂ ਦੀ ਵਿਰੋਧ ਕਰਦੇ ਸਨ ਉਹਨੂੰ ਉਹਨਾਂ ਨੇ ਆਪਣੀ ਮੁਖਤਲਿਫ ਤਰੀਕਿਆਂ ਦੇ ਨਾਲ ਥੱਲੇ ਦਫਨ ਕਰ ਦਿੱਤਾ। ਇਹਦੇ 'ਚ ਇਹ ਜਿਹੜਾ ਦਰਵਾਜ਼ਾ ਬਣਿਆ ਬਹਿਸ਼ਤੀ ਜੀ, ਇਹਦੀ ਕੀ ਲੋੜ ਸੀ ਬਣਵਾਉਣ ਦੀ ਉੱਥੇ? ਔਰ ਜਿਹੜਾ ਹੁਣ ਜਿਹੜਾ ਪੱਕ ਹੋ ਗਿਆ ਕਿ ਜਨਾਬ ਇੱਥੋਂ ਲੰਘ ਜਾਓਗੇ ਤਾਂ ਤੁਸੀਂ ਬਹਿਸ਼ਤ 'ਚ ਪਹੁੰਚ ਜਾਓਗੇ, ਔਰ ਇਹ ਜਿਹੜਾ ਕਨਸੈਪਟ ਹੈ ਤੇ ਉਦੋਂ ਹੀ ਫਿਰ ਬਣਵਾਇਆ ਗਿਆ ਔਰ ਉਦੋਂ ਹੀ ਕੀਤਾ ਗਿਆ, ਇਹਦਾ ਵੀ ਕੋਈ ਅਮਲ ਦਖਲ ਹੈ ਇਹਨੂੰ? ਨਹੀਂ, ਮੇਰਾ ਖਿਆਲ ਹੈ ਕਿ ਮੈਂ ਜਿਵੇਂ ਖਾਜਾ ਨਿਜ਼ਾਮੁਦੀਨ ਔਲੀਆ ਦੀ ਜ਼ਿੰਦਗੀ, ਆਪਣੀ ਜ਼ਿੰਦਗੀ ਵੀ ਜਿਹੜੀ ਹੈ ਜਿਨ੍ਹਾਂ ਨੇ ਬਣਵਾਇਆ ਸੀ, ਉਹ ਕੋਈ ਇਸਟੈਬਲਿਸ਼ਮੈਂਟ ਬੰਦੇ ਤੇ ਹੈ ਨਹੀਂ ਸਨ। ਉਹ ਖੁਦ ਬਹੁਤ ਐਂਟੀ ਇਸਟੈਬਲਿਸ਼ਮੈਂਟ ਬੰਦੇ ਸਨ। ਉਹਨਾਂ ਨੇ ਕਦੀ ਕਿਸੇ ਬਾਦਸ਼ਾਹ ਨੂੰ ਹਰ ਬਾਦਸ਼ਾਹ ਨੂੰ ਮਿਲਣ ਤੋਂ ਇਨਕਾਰ ਕੀਤਾ। ਮੇਰਾ ਆਪਣਾ ਇਹ ਖਿਆਲ ਹੈ ਕਿ ਉਹਨਾਂ ਨੇ ਜਿਹੜਾ ਇਹ ਦਰਵਾਜ਼ਾ ਜਿਹਾ ਬਣਾਇਆ ਹੋਏਗਾ ਨਾ, ਤੇ ਇਹ ਮੁਹੱਬਤ 'ਚ ਬਣਾਇਆ ਹੋਏਗਾ ਕਿ ਜਿਹੜਾ ਮੇਰੇ ਗੁਰੂ ਦੇ ਕੋਲੋਂ ਲੰਘ ਜਾਵੇ ਉਹਨੂੰ ਰਸਤਾ ਦਿਸ ਜਾਂਦਾ ਹੈ। ਠੀਕ ਹੈ। ਇਹਦਾ ਮਤਲਬ ਇਹ ਨਹੀਂ ਸੀ ਕੋਈ ਜੰਨਤ ਚਲ ਜਾਏਗਾ, ਜਾਂ ਤੁਸੀਂ ਉਸ ਆਰਡਰ ਦਾ ਹਿੱਸਾ ਬਣ ਜਾਂਦੇ ਹੋ, ਹਾਂ ਤੁਸੀਂ ਬਿਲਕੁਲ ਉਹਦੇ 'ਚ ਆ ਜਾਂਦੇ ਹੋ, ਗਰੁੱਪ ਵਿੱਚ ਆ ਦੇਖੋ ਨਾ, ਫਿਰ ਜੰਨਤ ਦੋਜ਼ਖ ਦਾ ਵੀ ਤੇ ਮਸਲਾ ਹੈਗਾ ਨਾ ਕਿ ਜੰਨਤ ਦੋਜ਼ਖ ਦਾ ਵੀ ਤੁਸੀਂ ਕਿਵੇਂ ਇੰਟਰਪ੍ਰੈਟ ਕਰਦੇ ਹੋ। ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈਗਾ ਹੈ ਕਿ ਅਲਾਮਾ ਇਕਬਾਲ ਜਿਹੜਾ ਹੈ ਉਹਨੇ ਆਪਣੇ ਜਿਹੜੇ 7 ਲੈਕਚਰਸ ਨੇ ਉਹਦੇ ਰੀਕਨਸਟਰਕਸ਼ਨ ਆਫ ਰਿਲੀਜੀਅਸ ਥਾਟ ਇਨ ਇਸਲਾਮ, ਉਹਨਾਂ ਵਿੱਚ ਇੱਕ ਲੈਕਚਰ 'ਚ ਕਿਹਾ ਹੈ ਕਿ ਜਿਹੜਾ ਦੋਜ਼ਖ ਜੰਨਤ ਹੈ ਇਹ ਜ਼ਹਿਨੀ ਕੈਫੀਅਤ ਹੈ ਔਰ ਇਹਨਾਂ ਦੀ ਕੋਈ ਫਿਜ਼ੀਕਲ ਐਗਜ਼ਿਸਟੈਂਸ ਨਹੀਂ ਹੈਗੀ। ਇਹ ਨਹੀਂ ਹੈ ਕਿ ਇੱਕ ਇਲਾਕਾ ਜੰਨਤ ਹੈ ਤੇ ਇੱਕ ਇਲਾਕਾ ਦੋਜ਼ਖ ਹੈ, ਬਲਕਿ ਹਰ ਉਹ ਬੰਦਾ ਜਿਹੜਾ ਹਾਰਮਨੀ 'ਚ ਹੁੰਦਾ ਹੈ ਉਹ ਜੰਨਤ 'ਚ ਹੁੰਦਾ ਹੈ, ਔਰ ਜਿਹੜਾ ਬੰਦਾ ਕਨਫਲਿਕਟ ਵਿੱਚ ਰਹਿੰਦਾ ਹੈ ਆਪਣੇ ਆਪ ਨਾਲ, ਆਪਣੀ ਜ਼ਾਤ ਨਾਲ, ਆਪਣੀ ਰੂਹ ਨਾਲ, ਉਹ ਦੋਜ਼ਖ ਵਿੱਚ ਹੁੰਦਾ ਹੈ। ਹੁਣ ਜੇ ਤੁਸੀਂ ਇਹ ਇੰਟਰਪ੍ਰੀਟੇਸ਼ਨ ਲਵੋ ਤੇ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਬਈ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਬਈ ਖਾਜਾ ਨਿਜ਼ਾਮੁਦੀਨ ਔਲੀਆ ਦਾ ਬਹਿਸ਼ਤ ਕੀ ਹੈ ਤੇ ਉਹਨਾਂ ਦਾ ਦੋਜ਼ਖ ਕੀ ਹੈਗਾ। He's in peace with himself. Within peace with himself, to live with harmony with yourself is ਜੰਨਤ। ਠੀਕ ਹੈ। ਤੇ ਮਤਲਬ ਮੇਰਾ ਖਿਆਲ ਹੈ ਇਸ ਲਈ ਬਣਾਇਆ ਹੋਏਗਾ ਇਹ। ਅੱਜ ਦੇ ਜਿਹੜੀ ਹਾਲਾਤ ਚੱਲ ਰਹੇ ਨੇ ਉਹਦੇ 'ਚ ਇਸਨੇ ਦੀ ਕਲਾਮ ਦੀ ਔਰ ਇਹਨਾਂ ਦੀ ਰੈਲੇਵੈਂਸ ਕਿਤਨੀ ਹੈ, ਉਸ ਆਰਡਰ ਦੀ ਕਿਤਨੀ ਰੈਲੇਵੈਂਸ ਹੈ ਕੰਪੇਅਰ ਟੂ ਆਰਥੋਡਾਕਸੀ ਜਾਂ ਸੋਹਰਵਰਦੀਆ ਦਾ? ਇਹਨੂੰ ਕਿਉਂ ਨਹੀਂ ਹਾਈਲਾਈਟ ਕੀਤਾ ਜਾਂਦਾ? ਪਤਾ ਨਹੀਂ, ਮੇਰਾ ਖਿਆਲ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਕਿਉਂਕਿ ਪੰਜਾਬੀ ਦੀ ਪੜ੍ਹਤ ਜਿਹੜੀ ਹੈ ਉਹ ਹੀ ਮੁਕਾਤੀ ਗਈ ਕੰਪਲੀਟਲੀ। ਐਸਾ ਨਹੀਂ ਹੈ ਕਿ ਜਿਹੜੀ ਇਹ ਪੜ੍ਹਤ ਹੈ ਇਹ ਕੋਈ 60-70 ਸਾਲ ਪਹਿਲੇ ਨਹੀਂ ਸੀ ਹੈਗੀ। 60-70 ਸਾਲ ਪਹਿਲੇ ਪੜ੍ਹਤ ਹੈ ਸੀ। ਇਹ ਸਿਰਫ ਪਿਛਲੇ 60-70 ਸਾਲਾਂ ਤੋਂ ਜਦੋਂ ਦਾ ਅੰਗਰੇਜ਼ ਨੇ ਆ ਕੇ ਪੰਜਾਬ ਵਿੱਚ ਉਰਦੂ ਨੂੰ ਸਕੂਲਾਂ 'ਚ ਪੜ੍ਹਾਉਣਾ ਸ਼ੁਰੂ ਕੀਤਾ, ਉਹਦੇ ਨਾਲ ਹੌਲੀ ਔਰ ਫਿਰ ਛਾਪਾਖਾਨਾ ਆ ਗਿਆ, ਉਰਦੂ ਦੇ ਅਖਬਾਰ ਛਪਣੇ ਸ਼ੁਰੂ ਹੋ ਗਏ, ਉਰਦੂ ਦੀਆਂ ਕਿਤਾਬਾਂ ਛਪਣੀਆਂ ਸ਼ੁਰੂ ਹੋ ਗਈਆਂ। ਉਹਨਾਂ ਦੇ ਨਾਲ ਬਹੁਤ ਫਰਕ ਪਿਆ ਔਰ ਉਹਨਾਂ ਦੇ ਨਾਲ ਪੰਜਾਬੀ ਦੀ ਪੜ੍ਹਤ ਘੱਟ ਹੋਈ ਹੈ।
ਇਸ ਇੱਕ ਤੇ ਵਜ੍ਹਾ ਇਹ ਹੈਗੀ ਆ। ਨਹੀਂ ਲੇਕਿਨ ਉਹ ਕਲਾਮ ਅਗਰ ਟਰਾਂਸਲੇਟ ਕਰਕੇ ਉਰਦੂ ਛਾਪ ਕੇ ਅਗਰ ਉਹਨੂੰ ਉਰਦੂ ਦੇ ਵਿੱਚ ਤਾਂ ਗੱਲ ਨਹੀਂ ਨਾ ਹੈਗੀ, ਮਤਲਬ ਇਹ ਹੈ ਕਿ ਜਿਹੜੀ ਪੋਇਟਰੀ ਹੈ ਉਹਦਾ ਅਸਰ ਜਿਹੜਾ ਹੈ ਅਵਾਮੀ ਅਸਰ ਤੇ ਉਸੇ ਜ਼ਬਾਨ 'ਚ ਹੁੰਦਾ ਜਿਸ 'ਚੋਂ ਲਿਖੀ ਗਈ ਹੁੰਦੀ ਹੈ, ਔਰ ਚੂੰਕਿ ਲਿਖੀ ਅਵਾਮ ਲਈ ਗਈ ਹੁੰਦੀ ਹੈ, ਤਰਜਮਾ ਕਰਕੇ ਤੇ ਦਾਨਸ਼ਵਰ ਪੜ੍ਹੇਗਾ ਨਾ ਜੀ, ਅਵਾਮ ਤਾਂ ਨਾ ਪੜ੍ਹੇਗੀ। ਠੀਕ ਹੈ। ਇੱਕ ਤੇ ਵਜ੍ਹਾ ਇਹ ਹੈ। ਦੂਜੀ ਗੱਲ ਇਹ ਹੈ ਕਿ ਮੈਂ ਇੱਕ ਹੋਰ ਤੁਹਾਨੂੰ ਗੱਲ ਇਸ ਸਿਲਸਿਲੇ 'ਚ ਇਹ ਕਹਿਣਾ ਚਾਹੁੰਦਾ ਹੈ ਕਿ ਇਹ ਜਿਹੜਾ ਅਰਲੀ ਚਿਸ਼ਤੀ ਸਿਲਸਿਲਾ ਸੀ ਨਾ, ਇਹ ਪੰਜਵੇਂ ਆਪਣਾ ਜਿਹੜਾ ਰਹਿਬਰ ਸੀ ਮਹਮੂਦ ਦਹਿਲਵੀ, ਚਿਰਾਗ ਦਹਿਲਵੀ, ਉਹਨਾਂ 'ਤੇ ਖਤਮ ਹੋ ਗਿਆ ਸੀ। ਉਹਨਾਂ ਦੀ ਜਦੋਂ ਵਫਾਤ ਹੋਈ ਤਾਂ ਉਹਨਾਂ ਨੇ ਕਿਸੇ ਨੂੰ ਅੱਗੇ ਜਾਨਸ਼ੀਨ ਨਹੀਂ ਬਣਾਇਆ, ਬਲਕਿ ਉਹਨਾਂ ਨੇ ਕਿਹਾ ਕਿ ਜਦੋਂ ਇੱਕ ਮਰਦਾ ਸੀ ਤੇ ਆਪਣੇ ਅਗਲੇ ਜਾਨਸ਼ੀਨ ਨੂੰ ਉਹ ਕੁਝ ਚੀਜ਼ਾਂ ਜਿਹੜੀਆਂ ਟਰਾਂਸਫਰ ਹੁੰਦੀਆਂ ਸਨ, ਉਹਨਾਂ 'ਚ ਖੜਾਵਾਂ ਹੁੰਦੀਆਂ ਸਨ, ਕੋਈ ਜੁੱਬਾ ਹੁੰਦਾ ਸੀ, ਕੋਈ ਇਸ ਤਰ੍ਹਾਂ ਦੀਆਂ 3-4 ਚੀਜ਼ਾਂ ਸਨ। ਉਹਨੇ ਕਿਹਾ ਜੀ ਇਹਨਾਂ ਨੂੰ ਮੇਰੇ ਨਾਲ ਦਫਨ ਕਰ ਦਿਓ, ਕਿਉਂਕਿ ਹੁਣ ਚਿਸ਼ਤੀਆ ਸਿਲਸਿਲੇ 'ਚ ਮਤਲਬ ਡੈਲੀਬਰੇਟ ਡਿਸੀਜਨ ਸੀ ਕਿ ਡੈਲੀਬਰੇਟ ਡਿਸੀਜਨ ਸੀ ਕਿ ਹੁਣ ਇਹਦੇ ਵਿੱਚ ਕੋਈ ਐਸਾ ਬੰਦਾ ਨਹੀਂ ਰਹਿ ਗਿਆ ਜਿਹੜਾ ਕਿ ਲੋਕਾਂ ਦੀ ਰਹਿਨੁਮਾਈ ਕਰ ਸਕੇ। ਲਿਹਾਜ਼ਾ ਮੈਂ ਸਮਝਦਾ ਕਿ ਇੱਕ ਚੈਪਟਰ ਜਿਹੜਾ ਸੀ ਚਿਸ਼ਤੀਆ ਦਾ ਪ੍ਰੋਗਰੈਸਿਵ ਐਨਲਾਈਟਨਡ ਮੂਵਮੈਂਟ ਦਾ, ਉਹ ਮਹਮੂਦ ਚਿਰਾਗ ਦਹਿਲਵੀ ਦੇ ਨਾਲ ਕਨਕਲੂਡ ਹੋ ਗਿਆ। ਨਹੀਂ ਮੇਰਾ ਇੱਕਦਮ ਇੱਥੇ ਸਵਾਲ ਹੈ ਕਿ ਇਹਦੀ ਕੀ ਵਜ੍ਹਾ ਸੀ ਕਿ ਕਿਆ ਲੋਕ ਫੋਲੋ ਨਹੀਂ ਕਰ ਰਹੇ ਸਨ ਜਾਂ ਇਸ ਲਈ ਕਿ ਬਸ ਸਾਰੇ ਇਨਲਾਈਟਨਡ ਹੋ ਗਏ ਸਨ, ਪ੍ਰੋਗਰੈਸਿਵ ਹੋ ਗਏ ਸਨ ਕਿ ਜੀ ਬਸ ਨਹੀਂ ਮੇਰਾ ਖਿਆਲ ਹੈ ਕਿ ਨਹੀਂ ਮੇਰਾ ਖਿਆਲ ਹੈ ਕਿ ਹੌਲੀ ਹੌਲੀ ਇਹ ਹੋਇਆ ਹੋਇਆ ਕਿ ਜਿਹੜੀ ਚਿਸ਼ਤੀਆ ਆਰਡਰ ਸੀਗਾ ਜਾਂ ਚਿਸ਼ਤੀਆ ਸਿਲਸਿਲਾ ਸੀ, ਉਹਦੇ ਵਿੱਚ ਅਰਿਸਟੋਕ੍ਰੇਸੀ ਜਿਹੜੀ ਸੀ ਉਸ ਵੇਲੇ ਦੀ ਦਿੱਲੀ ਦੀ, ਉਹਦਾ ਅਸਰ ਔਰ ਰਸੂਖ ਬਹੁਤ ਵੱਧ ਗਿਆ ਹੋਏਗਾ, ਔਰ ਉਹਨਾਂ ਨੇ ਚਿਸ਼ਤੀਆ ਸਿਲਸਿਲੇ ਨੂੰ ਵੀ ਇੱਕ ਐਸਟੈਬਲਿਸ਼ਮੈਂਟ ਦਾ ਸਿਲਸਿਲਾ ਬਣਾ ਲਿਆ ਹੋਏਗਾ, ਇਸ ਵਾਸਤੇ ਬੰਦ ਕੀਤੀ ਗਈ। ਅੱਛਾ ਠੀਕ ਹੈ, ਅੱਗੇ ਅੱਛਾ ਫਿਰ ਅਸੀਂ ਦੇਖਦੇ ਹਾਂ ਕਿ ਜਿਹੜੀ ਚਿਸ਼ਤੀਆ ਦੀ ਜਿਹੜੀ ਦੁਬਾਰਾ ਰਿਵਾਈਵਲ ਹੁੰਦੀ ਹੈ ਜਾ ਕੇ ਕੋਈ 17ਵੀਂ 18ਵੀਂ ਸਦੀ ਦੇ ਵਿੱਚ, ਉਹ ਹੁੰਦੀ ਆ ਕਾਦਰੀਆ ਫਿਰਕੇ ਦੀ ਸੂਰਤ ਦੇ ਵਿੱਚ। ਅੱਛਾ। ਜਿਹਦੇ ਕਿ ਨੋਨ ਜਿਹੜੇ ਜਿਹਨਾਂ ਤੁਸੀਂ ਜਾਣਦੇ ਹੋ ਜਿਹਦੇ ਕਰੈਕਟਰ ਜਿਹੜੇ ਪੋਇਟਸ ਉਹ ਹੈਗੇ ਨੇ ਵਾਰਿਸ ਸ਼ਾਹ ਤੇ ਬੁੱਲੇ ਸ਼ਾਹ ਔਰ ਸੁਲਤਾਨ ਬਾਹੂ ਵੀ। ਸੁਲਤਾਨ ਬਾਹੂ ਵੀ ਚਿਸ਼ਤੀਆ ਸੀ, ਇਹ ਦੋਨੋਂ ਕਾਦਰੀਆ ਸਨ। ਬੁੱਲੇ ਸ਼ਾਹ ਤੇ ਫਿਰ ਕਾਦਰੀਆ ਸ਼ਤਾਰੀਆ ਵੀ ਸੀ। ਸ਼ਤਾਰੀਆ ਜਿਹੜੇ ਸਨ ਉਹਨਾਂ 'ਚ ਆਰਮ ਸਟਰਗਲ ਵੀ ਜਿਹੜੀ ਉਹਦਾ ਹਿੱਸਾ ਸੀਗੀ। ਸੋ ਇਸ ਤੋਂ ਬਾਅਦ ਵਾਲੇ ਜਿੰਨੇ ਵੀ ਵੱਡੇ ਪੋਇਟਸ ਨੇ ਤੁਹਾਡੇ ਪੰਜਾਬੀ ਦੇ, ਉਹ ਸਾਰੇ ਚਿਸ਼ਤੀ ਕਾਦਰੀ ਨੇ, ਜਾਂ ਚਿਸ਼ਤੀ ਨਹੀਂ ਜਾਂ ਕਾਦਰੀ ਨੇ। ਮਸਲਨ ਇੱਥੋਂ ਤੱਕ ਆਉਂਦਿਆਂ ਈਵਨ ਖਾਜਾ ਫਰੀਦ ਤੱਕ ਵੀ ਚਿਸ਼ਤੀ ਸਨ। ਤੁਸੀਂ ਇਹ ਦੇਖੋ ਕਿ ਤੁਸੀਂ ਇਹ ਅਜੀਬ ਗਰੀਬ ਗੱਲ ਹੈ ਕਿ ਜਿਹੜੇ ਵੱਡੇ ਵੱਡੇ ਇੰਟਲੈਕਚੁਅਲਸ ਔਰ ਵੱਡੇ ਵੱਡੇ ਪੋਇਟਸ, ਅਵਾਮੀ ਸ਼ਾਇਰ, ਕਲਾਸੀਕਲ ਸ਼ਾਇਰ, ਉਹ ਸਿਰਫ ਜਾਂ ਚਿਸ਼ਤੀਆ ਜਾਂ ਕਾਦਰੀਆ ਨੇ ਪੈਦਾ ਕੀਤੇ ਨੇ, ਹੋਰ ਕਿਸੇ ਸੂਫੀ ਸਿਲਸਿਲੇ 'ਚੋਂ ਨਹੀਂ ਪੈਦਾ ਹੋਏ। ਇਹ ਬਹੁਤ ਦਿਲਚਸਪ ਗੱਲ ਹੈਗੀ ਹੈ। ਔਰ ਉਹਦੇ ਵਿੱਚ ਮੈਂ ਸਮਝਦਾ ਹੈ ਕਿ ਸ਼ੁਰੂ ਉਸ ਸਿਲਸਿਲੇ ਨੂੰ ਦੀ ਬੁਨਿਆਦਾਂ ਰੱਖਣ ਲਈ, ਉਹਦੇ ਅਵਾਮੀ ਬੁਨਿਆਦਾਂ ਰੱਖਣ ਲਈ ਮੇਰਾ ਖਿਆਲ ਬਹੁਤ ਹੀ ਮੁੱਢਲਾ ਜਿਹੜਾ ਕਿਰਦਾਰ ਸੀ ਉਹ ਬਾਬਾ ਫਰੀਦ ਦਾ ਸੀਗਾ। ਇਹ ਹੈ ਬਾਬਾ ਫਰੀਦ ਦੀ ਅਹਿਮੀਅਤ ਸਾਡੀ ਨੁਕਤਾ ਨਜ਼ਰ ਦੇ ਵਿੱਚ। ਠੀਕ ਹੈ। ਤੇ ਹੁਣ ਉਹਨਾਂ ਦੀ ਕਲਾਮ ਦੇ ਰੈਲੇਵੈਂਸ ਦੀ ਗੱਲ ਹੋ ਰਹੀ ਸੀ ਕਿ ਹੁਣ ਇਸ ਟਾਈਮ ਜੋ ਹਾਲਾਤ ਨੇ, ਜਿਸ ਤਰ੍ਹਾਂ ਆਰਥੋਡਾਕਸੀ ਫਿਰ ਇੱਕ ਉਹਨੇ ਫੜ ਲਿਆ ਹੈ ਔਰ ਉਹ ਖਤਰਾ ਰਹਿੰਦਾ ਹੈ ਲੋਕਾਂ ਨੂੰ ਅਗਰ ਥੋੜ੍ਹਾ ਜਿਹਾ ਅੱਗੇ ਪਿੱਛੇ ਡੈਵੀਏਟ ਜਾਂ ਪ੍ਰੋਗਰੈਸਿਵ ਹੋਣ ਦੀ ਕੋਸ਼ਿਸ਼ ਕਰਦੇ ਨੇ, ਜਾਂ ਉਹਦੇ 'ਚ ਕੋਈ ਥਾਟ। ਮੈਂ ਇਹ ਕਹਾਂਗਾ, ਮੈਂ ਇਹਦੇ ਵਿੱਚ ਸਿਰਫ ਇੰਨਾ ਕਹਿ ਸਕਦਾ ਹੈ ਕਿ ਅਗਰ ਬਾਬਾ ਫਰੀਦ ਦਾ ਕਲਾਮ, ਬਾਬਾ ਬੁੱਲੇ ਸ਼ਾਹ ਦਾ ਕਲਾਮ, ਸੁਲਤਾਨ ਬਾਹੂ ਦਾ ਕਲਾਮ, ਵਾਰਿਸ ਸ਼ਾਹ ਦਾ ਕਲਾਮ, ਇਹਨਾਂ ਸਾਰੇ ਬਜ਼ੁਰਗਾਂ ਦਾ ਕਲਾਮ ਅਗਰ ਬਾਕਾਇਦਾ ਸਕੂਲਾਂ ਕਾਲਜਾਂ ਵਿੱਚ ਪੜ੍ਹਾਇਆ ਜਾਵੇ, ਭਾਵੇਂ ਇੱਕ ਸਬਜੈਕਟ ਦੇ ਤੌਰ 'ਤੇ ਪੜ੍ਹਾਇਆ ਜਾਵੇ ਤੇ ਉਹਦੇ ਨਾਲ ਲੋਕਾਂ ਦੇ ਜ਼ਿਹਨ ਬਹੁਤ ਖੁੱਲ੍ਹਣਗੇ ਔਰ ਆਰਥੋਡਾਕਸੀ ਦੇ ਵਿੱਚ ਬਹੁਤ ਘਾਟਾ ਹੋਏਗਾ ਔਰ ਰੋਸ਼ਨ ਖਿਆਲੀ ਵਿੱਚ ਵਾਧਾ ਹੋਏਗਾ। ਮਸਲਾ ਤਾਂ ਇਹ ਹੈ ਕਿ ਉਹਨਾਂ ਨੂੰ ਪੜ੍ਹਾਇਆ ਹੀ ਨਹੀਂ ਜਾਂਦਾ, ਕੋਈ ਪੜ੍ਹਨ ਦਾ ਥਾਂ ਹੀ ਨਹੀਂ ਪੈਦਾ ਕੀਤੀ ਜਾਂਦੀ। ਇਹ ਪ੍ਰੋਬਲਮ ਹੈ।